ਪੰਜਾਬੀ ਰੇਡੀਓ ਜੂਆ ਸੇ ਸੁਣ ਰਹੇ ਸਾਰੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਤੀ, ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਧਰਮ ਸਿੰਘ ਸਲਮਾ, ਦਲਜੀਤ ਸਿੰਘ, ਅਮਰਜੀਤ ਕੌਰ ਟਰਲਕ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪਾਣੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਸੰਘਰਸ਼ ਤੋਂ ਤੇ ਉਸ ਦੇ ਨਾਲ ਨਾਲ ਲੱਗਦੀਆਂ ਹੋਰ ਖਬਰਾਂ ਤੋਂ। ਤੇ ਗ੍ਰਹਿ ਮੰਤਰੀ ਵੱਲੋਂ ਮੀਟਿੰਗਾਂ ਜਾਰੀ ਹੈ। ਬਿਲਕੁਲ ਜੀ, ਐਕਚੁਅਲੀ ਜੋ ਕੁਝ ਕੱਲ ਆਖਿਆ ਗਿਆ ਜਿਹੜੇ ਕੇਂਦਰ ਦੀ ਸਰਕਾਰ ਦੇ ਵੱਲੋਂ, ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਸੁਰਤਾ ਦੇ ਨਾਲ ਰੱਦ ਕਰ ਦੇਣ ਤੋਂ ਬਾਅਦ, ਕਿਉਂਕਿ ਇਸ ਮਾਮਲੇ ਦੇ ਉੱਤੇ ਕੋਸ਼ਿਸ਼ ਤਾਂ ਕੀਤੀ ਸੀ ਕੇਂਦਰ ਦੀ ਸਰਕਾਰ ਵੱਲੋਂ, ਪਰ ਜਥੇਬੰਦੀਆਂ ਨੇ ਇੱਕਜੁੱਟਤਾ ਜਿਹੜੀ ਉਹ ਵਿਖਾਈ ਹੈ ਸਾਰੀਆਂ ਨੇ। ਸਭ ਨੇ ਇਹਨੂੰ ਮੁੱਢੋਂ ਸਿੱਧੋਂ ਰੱਦ ਕਰ ਦਿੱਤਾ। ਇਹ ਆਖਿਆ ਕਿ ਸਾਨੂੰ ਜ਼ਰੂਰਤ ਨਹੀਂ ਆ ਇਹਨਾਂ ਚੇਂਜਸ ਦੀ, ਬਲਕਿ ਇਹ ਕਿਹਾ ਕਿ ਜਿਹੜੇ ਤਿੰਨੇ ਕਾਨੂੰਨ ਨੇ ਉਹ ਵਾਪਸ ਨਹੀਂ ਹੁੰਦੇ ਜਿੰਨੀ ਦੇਰ ਤੱਕ ਉਹ ਇਸ ਸੰਘਰਸ਼ ਤੋਂ ਨਹੀਂ ਉੱਠਣਗੇ। ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਹੋਰਾਂ ਦੇ ਵੱਲੋਂ, ਜਿਹੜੇ ਖੇਤੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ, ਉਹਦੇ ਨਾਲ ਅਗਲੀ ਰਣਨੀਤੀ ਘੜਨ ਦੇ ਵਾਸਤੇ ਲੇਟ ਨਾਈਟ ਤੱਕ ਮੀਟਿੰਗਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ। ਜਿੰਨਾ ਕੁ ਜਿਹੜਾ ਜੀ ਕੁਝ ਪਤਾ ਲੱਗ ਰਿਹਾ ਕਿ ਗ੍ਰਹਿ ਮੰਤਰੀ ਨਾਲ ਕੇਂਦਰ ਤੇ ਕਿਸਾਨਾਂ ਵਿਚਾਲੇ ਬਣਿਆ ਜਿਹੜੀ ਗੱਲਬਾਤ ਦੀ ਖੜੋਤ ਆ, ਉਹਦੇ ਸੰਭਾਵੀ ਢੰਗ ਤਰੀਕੇ ਬਾਰੇ ਚਰਚਾ ਕੀਤੀ, ਕਿਉਂਕਿ ਉਹਦੀ ਜਿਹੜੀ ਮੀਟਿੰਗ ਆ ਉਹ ਅੱਜ ਹੋਣੀ ਸੀ। ਇਹਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਨੇ ਮੀਟਿੰਗ ਦੇ ਵਿੱਚ ਜਾਣ ਤੋਂ ਨਾਂਹ ਕਰ ਦਿੱਤੀ ਹੈ ਕਿ ਇਸ ਮੀਟਿੰਗ ਦੇ ਵਿੱਚ ਜਾਣ ਦਾ ਫਾਇਦਾ ਨਹੀਂ। ਕਹਿੰਦੇ ਜੇ ਤਾਂ ਕੁਝ ਨਵਾਂ ਹੋਵੇ ਤੇ ਉਸ ਮੀਟਿੰਗ ਦੇ ਵਿੱਚ ਜਾਣ। ਜੇ ਇਹੀ ਦੱਸਣਾ ਕਿ ਆਹ ਚੀਜ਼ਾਂ ਸਰਕਾਰ ਜਿਹੜੀਆਂ ਉਹ ਚੇਂਜ ਕਰਨ ਦੇ ਵਾਸਤੇ ਤਿਆਰ ਹੈ ਤੇ ਉਹ ਕਿਸਾਨਾਂ ਨੂੰ ਮਨਜ਼ੂਰ ਨਹੀਂ। ਜਿਹੜਾ ਰੇਲ ਮੰਤਰੀ ਤੇ ਜਿਹੜਾ ਪੀਯੂਸ਼ ਗੋਇਲ, ਉਹ ਵੀ ਹਾਜ਼ਰ ਰਿਹਾ ਇਹਨਾਂ ਮੀਟਿੰਗਾਂ ਦੇ ਵਿੱਚ। ਔਰ 5 ਗੇੜਾਂ ਦੀ ਗੱਲਬਾਤ ਹੋਈ ਆ, ਉਹਦੇ ਵਿੱਚ ਗੱਲਬਾਤ ਕਿਸੇ ਤਣ ਪੱਤਨ ਜਿਹੜੀ ਉਹ ਨਹੀਂ ਲੱਗੀ। ਅਜੇ ਤੱਕ ਇਹ ਸਮਝ ਨਹੀਂ ਲੱਗੀ ਕਿ ਮੰਗਲਵਾਰ ਦੀ ਰਾਤ ਨੂੰ ਕਿਸਾਨ ਯੂਨੀਅਨਾਂ ਦੇ 13 ਆਗੂਆਂ ਦੇ ਨਾਲ ਮੀਟਿੰਗ ਕਰਨ ਦੀ, ਐਮਰਜੈਂਸੀ ਮੀਟਿੰਗ ਕਰਨ ਦੀ ਕੀ ਜ਼ਰੂਰਤ ਜਿਹੜੀ ਉਹ ਪਈ ਸੀਗੀ ਇੰਨੀ ਜ਼ਿਆਦਾ। ਸ਼ਾਇਦ ਕਿਤੇ ਨਾ ਕਿਤੇ ਇਹ ਕੋਸ਼ਿਸ਼ ਸੀ ਵੀ, ਕਿਉਂਕਿ ਦੇਖੋ ਅਮਿਤ ਸ਼ਾਹ ਹੋਰਾਂ ਦਾ ਇੱਕ ਸਟਾਈਲ ਹੈ, ਉਹ ਇਸੇ ਤਰੀਕੇ ਦੇ ਨਾਲ ਪਾੜ ਦਿੰਦੇ ਆ ਜਿਹੜੇ ਚਾਹੇ ਉਹ ਸਰਕਾਰਾਂ ਤੋੜਨ ਵਾਲਾ ਹੋਵੇ, ਪਰ ਉਹ ਇੱਥੇ ਜਿਹੜੀਆਂ ਗਿਣਤੀਆਂ ਮਿਣਤੀਆਂ ਨੇ ਨਾ, ਉਹਨੂੰ ਕੈਲਕੂਲੇਟ ਕਰਨ ਦੇ ਵਿੱਚ ਅਸਫਲ ਰਹੇ ਆ। ਇਸ ਪੱਖੋਂ ਵੀ ਇਹ ਕੋਈ ਕਾਂਗਰਸ ਪਾਰਟੀ ਦੇ ਵਿਧਾਇਕ ਨਹੀਂਗੇ ਜਿਹੜੇ ਵੋਟਾਂ ਕਾਂਗਰਸ ਦੇ ਨਾਂ ਤੇ ਲੈ ਕੇ ਤੇ ਮੁੜ ਕੇ ਵੀ ਦਾ ਨਿਸ਼ਾਨ ਜਿਹੜਾ ਜੀ ਉਹ ਬਣਾ ਕੇ ਤੇ ਨਾਲ ਭਾਜਪਾ ਦੇ ਤੁਰ ਕੇ ਕਿਸੇ ਸੂਬੇ ਦੀ ਸਰਕਾਰ ਤੋੜ ਦਿੰਦੇ ਆ। ਇਹ ਕਿਸਾਨ ਨੇ, ਔਰ ਜਿਹੜੇ ਕਿਸਾਨਾਂ ਦੇ ਵਿੱਚ ਜਿਹੜੀ ਜ਼ੁਬਾਨ ਹੈ ਉਹਦੀ ਬੜੀ ਅਹਿਮੀਅਤ ਸਮਝੀ ਜਾਂਦੀ ਹੈ ਕਿ ਜਿਹੜੀ ਜ਼ੁਬਾਨ ਦੇਤੀ ਤੇ ਉਹ ਦੇਤੀ, ਚਾਹੇ ਉਹ ਕਿਸੇ ਵੀ ਸੂਬੇ ਦੇ ਜਿਹੜੇ ਉਹ ਕਿਸਾਨ ਨੇ। ਜ਼ੁਬਾਨ ਦੇ ਸਿਰ ਦੇ ਉੱਤੇ ਹੀ ਉਹ ਪੀੜ੍ਹੀ ਦਰ ਪੀੜ੍ਹੀ ਜਿਹੜਾ ਉਹ ਤੁਰੇ ਆਉਂਦੇ ਆ। ਇਹ ਵਾਹ ਨਾ ਜੀ ਕੁਛ ਉਲਟ ਬੰਦਿਆਂ ਦੇ ਨਾਲ ਪੈ ਗਿਆ ਕੇਂਦਰ ਦੀ ਸਰਕਾਰ। ਬਿਲਕੁਲ ਜੀ, ਸਰਕਾਰ ਖੁਦ ਹੀ ਉਲਟ ਰਹੀ ਆ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਬੰਦੇ ਖਰੀਦੇ ਨਹੀਂ ਜਾਣੇ ਅੱਜ ਤੱਕ। ਤੇ ਅੱਗੇ ਗੱਲ ਕਰਦੇ ਹਾਂ, ਆਮ ਲੋਕਾਂ ਦੇ ਵਿੱਚ ਆਈ ਅਥਾਹ ਜਾਗਰਤੀ ਇਸ ਸੰਘਰਸ਼ ਕਰਕੇ। ਦੇਖੋ, ਅੱਜ ਤੁਸੀਂ ਕਿਸੇ ਨਾਲ ਇੱਥੇ ਗੱਲ ਕਰ ਲਓ, ਚਾਹੇ ਪੰਜਾਬ ਦਾ, ਹਰਿਆਣੇ ਦਾ, ਹਰ ਬੰਦਾ ਇਹ ਗੱਲ ਕਹਿੰਦਾ ਕਿ ਇੱਕ ਵਾਰੀ ਮੈਂ ਜਿਵੇਂ ਮਰਜ਼ੀ ਹੋਵੇ ਮੈਂ ਜਾ ਕੇ ਆਉਣਾ। ਜਿਹੜੇ ਲੋਕ ਨੇ ਉਹਨਾਂ ਦੇ ਫੋਨ ਆਉਂਦੇ ਨੇ। ਕੱਲ ਵੀ ਜਿਹੜੇ ਕੁਛ ਫੋਨ ਆਏ ਜੀ ਫਲੋਰ ਦੇ ਨੇੜੇ ਦੇ ਸਨ, ਉਹ ਕਹਿੰਦੇ ਜੀ ਅਸੀਂ ਟਿਕਟ ਨਹੀਂ ਖਰਚ ਸਕਦੇ ਵੀ। ਕੋਈ ਬੱਸ ਜਿਹੜੀ ਆ ਉਹ ਕਹਿੰਦੇ ਫ੍ਰੀ ਜਾਂਦੀ ਸੀ। ਮੈਂ ਕਿਹਾ ਜੀ ਬੱਸ ਤਾਂ ਥੋੜੇ ਦਿਨ ਗਈ ਸੀਗੀ, ਮੁੜ ਕੇ ਤਾਂ ਗਈ ਨਹੀਂ। ਬੱਸਾਂ ਜਿਹੜੀਆਂ ਉੱਥੋਂ ਤੱਕ ਜਾ ਵੀ ਨਹੀਂ ਬਹੁਤੀਆਂ ਜਿਹੜਾ ਹੋ ਰਹੀਆਂ। ਔਰ ਉਹਨਾਂ ਨੂੰ ਮੈਂ ਆਫਰ ਤਾਂ ਇਹ ਗੱਲ ਕੀਤੀ ਸੀ ਵੀ ਜੇ ਟਿਕਟ ਦੀ ਗੱਲ ਆ ਤਾਂ ਟਿਕਟ ਦੇ ਜਿਹੜੇ ਤਾਂ ਪੈਸੇ ਤੁਹਾਨੂੰ ਦੇ ਦਾਂਗੇ, ਤੁਸੀਂ ਜਾ ਕੇ ਆਓ। ਉਹ ਕਹਿੰਦੇ ਇੱਦਾਂ ਪੈਸੇ ਨਹੀਂ ਲੈਣੇ ਵੀ ਜੇ ਕੋਈ ਫ੍ਰੀ ਬੱਸ ਸਰਵਿਸ ਜਾਂਦੀ ਹੈ। ਤੁਸੀਂ ਦੇਖੋ ਜਿਹੜੀ ਗੱਲ ਮੈਂ ਹੁਣੇ ਕਰਕੇ ਹਟਿਆ ਕਿ ਇਹ ਲੋਕ ਕਿਹੋ ਜਿਹੇ ਨੇ। ਉਹਨਾਂ ਨੂੰ ਤਰੀਕਾ ਫਿਰ ਮੈਂ ਤਾਂ ਇਹ ਸਮਝਾਇਆ ਵੀ ਜਿਹੜਾ ਫਲੋਰ ਵਾਲਾ ਟੋਲ ਪਲਾਜ਼ਾ, ਉੱਥੇ 24 ਘੰਟੇ ਲੰਗਰ ਚੱਲਦਾ ਤੇ ਜਿਹੜੀਆਂ ਟਰਾਲੀਆਂ ਉਹ ਸਰਹੱਦ ਤੋਂ ਚੱਲਦੀਆਂ ਨੇ ਉਹ ਇੱਥੇ ਆ ਕੇ ਰੁਕਦੀਆਂ। ਇੱਕ ਤਾਂ ਥੋੜ੍ਹੀ ਦੇਰ ਆਰਾਮ ਕਰਦੇ ਆ, ਰੋਟੀ ਪਾਣੀ ਛਕਦੇ ਆ ਇੱਥੇ, ਫਿਰ ਅਗਲਾ ਪੜਾਅ ਹੁੰਦਾ। ਮੈਂ ਕਿਹਾ ਉੱਥੇ ਜਾ ਕੇ ਤੁਸੀਂ ਬੈਠੋ ਔਰ ਉੱਥੋਂ
ਜਿਹੜੀਆਂ ਟਰਾਲੀਆਂ ਵਾਲੇ ਨੇ ਕੋਈ ਨਾ ਨਹੀਂ ਕਰਨ ਲੱਗਾ ਕਿਸੇ ਕਿਸਾਨ ਨੂੰ ਲਿਜਾਣ ਦੇ ਵਾਸਤੇ। ਮਤਲਬ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰ ਬੰਦਾ ਚਾਹੁੰਦਾ ਕਿ ਮੈਂ ਉੱਥੇ ਜਾ ਕੇ ਚਾਹੇ 2 ਘੰਟੇ ਲਾ ਕੇ ਆਵਾਂ। ਤੇ ਫਿਰ ਜੋ ਐਕਸਪੀਰੀਅੰਸ ਸਾਹਮਣੇ ਆ ਰਹੇ ਆ ਉਹ ਤੁਸੀਂ ਪੜ੍ਹ ਸੁਣ ਵੇਖ ਰਹੇ ਹੋ ਸਭ ਦੇ ਲੋਕਾਂ ਦੇ। ਕਿਹੜਾ ਵਿਅਕਤੀ ਆ ਜਿਹਨੇ ਇਹ ਕਿਹਾ ਹੋਵੇ ਉੱਥੇ ਗੰਦ ਪੈ ਗਿਆ, ਉੱਥੇ ਆਹ ਹੋ ਗਿਆ, ਆਹ ਹੋ ਗਿਆ। ਬਲਕਿ ਜਿਹੜੀ ਭਾਈਚਾਰਕ ਸਾਂਝ ਦੀ ਮਿਸਾਲ ਇਹ ਸੰਘਰਸ਼ ਉੱਥੇ ਪੈਦਾ ਕਰ ਰਿਹਾ ਉਹਨੂੰ ਦੁਨੀਆ ਵੇਖ ਰਹੀ ਹੈ ਇਸ ਵੇਲੇ। ਔਰ ਸ਼ਾਇਦ ਇਹ ਕਿਹਾ ਜਾ ਸਕਦਾ ਹੈ ਜਿਹੜੇ ਸੰਘਰਸ਼ਸ਼ੀਲ ਲੋਕ ਨੇ ਉਹ ਆਉਂਦੇ ਸਮੇਂ ਦੇ ਦੌਰਾਨ ਕਿਸਾਨਾਂ ਦੇ ਇਸ ਸੰਘਰਸ਼ ਤੋਂ ਸਿੱਖਿਆ ਕਰਨਗੇ ਕਿ ਸੰਘਰਸ਼ ਕਿਹੜੇ ਤਰੀਕੇ ਦੇ ਨਾਲ, ਸ਼ਾਂਤਮਈ ਤਰੀਕੇ ਦੇ ਨਾਲ ਰਹਿ ਕੇ ਕਿਵੇਂ ਸਿਸਟੇਮੈਟਿਕਲੀ ਜਿਹੜਾ ਉਹ ਕੀਤਾ ਜਾ ਸਕਦਾ। ਇਸ ਅੰਦੋਲਨ ਨੇ ਜੋ ਪੰਜਾਬ ਦੀ ਤਸਵੀਰ ਬਦਲੀ ਹੈ ਉਹ ਕਮਾਲ ਦੀ ਜਿਹੜੀ ਹੋਗੀ। ਕਿੰਨੀ ਦੇਰ ਰਹਿੰਦੀ ਆ, ਅੱਗੋਂ ਕਿਵੇਂ ਤੁਰਦੀ ਆ, ਦੇਖੋ ਇਹ ਕੱਲ ਵਾਲੀਆਂ ਗੱਲਾਂ ਨੇ। ਆਪਾਂ ਇਹ ਤਾਂ ਨਹੀਂ ਕਹਿੰਦੇ ਕਿ ਭਵਿੱਖ ਦੇ ਵਿੱਚ ਕਿੱਧਰ ਨੂੰ ਇਹ ਕਹਾਣੀ ਜਾਊਗੀ, ਪਰ ਅੱਜ ਜੋ ਤਸੱਲੀ ਇਹ ਸਭ ਕੁਝ ਵੇਖ ਕੇ ਹੋ ਰਹੀ ਆ, ਅੱਖੀ ਜਿਹੜਾ ਵੇਖ ਕੇ ਉਹਦੇ ਨਾਲ ਇੰਨਾ ਜ਼ਰੂਰ ਆ ਜੀ ਕਿ ਭਵਿੱਖ ਦੇ ਵਿੱਚ ਇਹ ਜਿਹੜੀ ਨੌਜਵਾਨੀ ਹੈ ਖਾਸ ਤੌਰ ਦੇ ਉੱਤੇ ਉਹਦੇ ਤੋਂ ਆਸ ਵੱਧਦੀ ਆ ਕਿ ਵੀ ਬੀਜ ਨਾਸ਼ ਨਹੀਂ ਕਿਸੇ ਵੀ ਚੀਜ਼ ਦਾ ਹੋਇਆ ਕਰਦਾ। ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਵੀ ਉਹ ਸਾਹਮਣੇ ਫਿਰ ਜਿਹੜੀਆਂ ਚੀਜ਼ਾਂ ਨੇ ਪੁਰਾਤਨ ਉਹ ਸਾਹਮਣੇ ਆ ਜਾਂਦੀਆਂ ਨੇ। ਇੱਕ ਜਿਹੜਾ ਆਮ ਵਿਅਕਤੀ ਆ ਬਠਿੰਡੇ ਦੇ ਪਿੰਡ ਮੰਡੀ ਕਲਾਂ ਦਾ, ਉਹਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਜਿਹੜੀ ਕਿਸਾਨ ਆਗੂ ਨੇ ਉਹ ਇੰਨੇ ਸਾਦੇ ਨੇ, ਉਹ ਇਹ ਕਹਿੰਦਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਦਾ ਉਹਨਾਂ ਦਾ ਜਿਹੜਾ ਸੂਬਾ ਪ੍ਰਧਾਨ ਹੈ ਉਹ ਜਿਹੜਾ ਜਗਜੀਤ ਸਿੰਘ ਡਾਲੇਵਾਲ ਹੈ ਉਹ ਖੇਤੀ ਕਰਦਾ, ਬੱਸ ਦੇ ਉੱਤੇ ਸਫ਼ਰ ਕਰਦਾ। ਔਰ ਜਦੋਂ ਉਹ ਦਿੱਲੀ ਗਿਆ ਤਾਂ ਉਹਨੇ ਜਿਹੜਾ ਸੀ ਮੋਟਰਸਾਈਕਲ ਦੇ ਉੱਤੇ ਦਿੱਲੀ ਗਿਆ, ਉਹਨੇ ਇਸ ਵਿਅਕਤੀ ਨੇ ਕੀ ਕੀਤਾ ਜੀ, ਆਪਣੀ ਬਲੈਰੋ ਗੱਡੀ ਉਹਦੇ ਕੋਲੇ ਆ, ਉਹਨੇ ਚਾਬੀ ਉਹ ਕਿਸਾਨ ਯੂਨੀਅਨ ਨੂੰ ਦੇ ਦਿੱਤੀ ਵੀ ਆਹ ਲਓ ਗੱਡੀ, ਤੇ ਇਹਨੂੰ ਜਿੱਥੇ ਤੁਸੀਂ ਜਿਹੜਾ ਉਹ ਵਰਤਣਾ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਵਰਤ ਲਓ। ਨਹੀਂ ਤਾਂ ਅਦਰਵਾਈਜ਼ ਕਿਹੜਾ ਗੱਡੀ ਕੋਈ ਕਿਸੇ ਨੂੰ ਉੱਤੇ ਗੱਡੀ ਦੇ ਉੱਤੇ ਨਹੀਂ ਜਿਹੜਾ ਉਹ ਚੜਾਉਂਦਾ। ਦਿੱਲੀ ਮੋਰਚੇ ਦੇ ਵਿੱਚ ਜਿਹੜੇ ਡੈਨਮਾਰਕ ਤੋਂ ਪ੍ਰਵਾਸੀ ਪੰਜਾਬੀ ਨੇ ਉਹਨਾਂ ਨੇ ਜਿਹੜੀ ਠੰਡੇ ਤਰੀਕੇ ਦੇ ਨਾਲ ਬਾਉਣੀ ਬਣਾਈ ਜਾਂਦੀ ਆ ਉਹਦਾ ਲੰਗਰ ਜਿਹੜਾ ਜੀ ਉਹ ਲਾਇਆ ਹੋਇਆ। ਔਰ ਇਹ ਇੱਕ ਚਮਚਾ ਉਹ ਦੇ ਰਹੇ ਆ, ਇਸ ਕਰਕੇ ਦੇ ਰਹੇ ਆ ਕਿ ਇਹ ਇੱਕ ਚਮਚਾ ਲੈਣ ਦੇ ਨਾਲ ਠੰਡ ਨਹੀਂ ਜਿਹੜਾ ਉਹ ਲੱਗਦੀ। ਅੰਮ੍ਰਿਤਸਰ ਦੇ 2 ਮਹੰਤ ਨੇ, ਜਿਹੜਾ 3rd ਜੈਂਡਰ ਹੈ, ਉਹ ਜਿਹੜੇ ਕਿ ਪਿੰਡਾਂ ਦੇ ਵਿੱਚੋਂ ਵਧਾਈ ਮੰਗ ਕੇ ਗੁਜ਼ਾਰਾ ਕਰਦੇ ਆ। ਦਿੱਲੀ ਮੋਰਚੇ ਦੇ ਵਾਸਤੇ ਉਹਨਾਂ ਨੇ 5100 ਰੁਪਈਆ ਭੇਜਿਆ। ਸੰਗਰੂਰ ਜ਼ਿਲ੍ਹੇ ਦਾ ਵਿਅਕਤੀ ਜਿਹੜਾ ਦੁੱਧ ਦਾ ਕਾਰੋਬਾਰ ਕਰਦਾ ਸੀ ਉਹ ਛੱਡ ਕੇ ਦਿੱਲੀ ਦੇ ਮੋਰਚੇ ਦੇ ਵਿੱਚ ਜਾ ਕੇ ਬਹਿ ਗਿਆ। ਪਰਿਵਾਰ ਨੂੰ ਇਹ ਸੁਨੇਹਾ ਜਿਹੜਾ ਜੀ ਲਾਤਾ ਕਿ ਮੇਰੀ ਉਡੀਕ ਨਾ ਕਰਿਓ। ਔਰ ਉਹ ਇਹ ਗੱਲ ਕਹਿੰਦਾ ਕਿ ਜੇ ਮੋਰਚਾ ਜਿੱਤਿਆ ਤਾਂ ਮੈਂ ਵਾਪਸ ਜਿਹੜਾ ਉਹ ਆਊਂਗਾ। ਮਲੋਟ ਦੇ ਵਿੱਚ ਇੱਕ ਵਿਆਹ ਹੋਇਆ, ਉਹਦੀ ਵੀਡੀਓ ਫੇਮਸ ਹੋਈ, ਦੇਖੀ ਹੋਣੀ ਲੋਕਾਂ ਨੇ, ਵਾਇਰਲ ਹੋਈ ਸੀ ਕਿ ਵਿਆਹ ਦੇ ਵਿੱਚ ਆਏ ਮਹਿਮਾਨਾਂ ਤੋਂ ਸ਼ਗਨ ਨਹੀਂ ਲਿਆ ਗਿਆ। ਇਹ ਕਿਹਾ ਗਿਆ ਕਿ ਡੱਬਾ ਰੱਖਿਆ ਸਟੇਜ ਦੇ ਉੱਤੇ ਜਿਹੜਾ ਕਿ ਕਿਸਾਨ ਸੰਘਰਸ਼ ਦੇ ਵਾਸਤੇ ਜਾਊਗਾ, ਜਿਹੜਾ ਸ਼ਗਨ ਤੁਸੀਂ ਵਿਆਹ ਵਾਲੀ ਜੋੜੀ ਨੂੰ ਦੇਣਾ, ਜੋ ਤੁਹਾਡਾ ਸਰਦਾ ਬਣਦਾ ਉਸ ਡੱਬੇ ਦੇ ਵਿੱਚ ਪਾ ਦਿਓ, ਸਾਨੂੰ ਸ਼ਗਨ ਦੀ ਜਿਹੜੀ ਉਹ ਜ਼ਰੂਰਤ ਨਹੀਂ। ਕਿਸਾਨ ਅੰਦੋਲਨ ਦੇ ਉੱਤੇ ਜਿਹੜਾ ਜੀ ਇਹ ਜਾਊਗਾ। ਡੀਜੇ ਤੇ ਜਿਹੜੇ ਗਾਣੇ ਲੱਗ ਰਹੇ ਆ ਹੁਣ, ਉੱਥੇ ਬੰਦਾ ਮਾਰ ਕੇ ਕਸੂਰ ਪੁੱਛਣ ਵਾਲੇ ਗਾਣੇ ਨਹੀਂ ਲੱਗਦੇ, ਕਿਸਾਨੀ ਗਾਣਿਆਂ ਦੇ ਉੱਤੇ ਡਾਂਸ ਹੋ ਰਹੇ ਆ। ਵਿਆਹਾਂ ਦੀ ਜਿਹੜੀ ਜਾਗੋ ਨਿਕਲਦੀ ਆ, ਉਸ ਜਾਗੋ ਦੇ ਵਿੱਚ ਜਿਹੜੀਆਂ ਬੋਲੀਆਂ ਪੈ ਰਹੀਆਂ ਨੇ ਉਹ ਕਿਸਾਨ ਘੋਲ ਦੇ ਨਾਲ ਰਿਲੇਟਡ ਨੇ। ਵਿਆਹਾਂ ਦੇ ਜਿਹੜੀ ਗੱਡੀ ਤੁਹਾਨੂੰ ਜਾਂਦੀ ਦਿਸਦੀ ਆ, ਉਸ ਗੱਡੀ ਦੇ ਮੂਹਰੇ ਕਿਸਾਨਾਂ ਦਾ ਝੰਡਾ ਕਿਸੇ ਨਾ ਕਿਸੇ ਯੂਨੀਅਨ ਦਾ ਜਿਹੜਾ ਉਹ ਲੱਗਿਆ ਹੋਇਆ ਦਿਸਦਾ। ਇੱਕ ਪਿੰਡ ਸਕਰੌਦੀ ਆ, ਉਹਨਾਂ ਲੋਕਾਂ ਨੇ ਇਕੱਠ ਕੀਤਾ ਤੇ ਨਵਾਂ ਫੈਸਲਾ ਕੀਤਾ। ਇਹ ਕਿਹਾ ਕਿ ਸਮੁੱਚੇ ਪਿੰਡ ਦੇ ਵਿੱਚੋਂ ਜਿਹੜੇ ਪਰਿਵਾਰ ਦਾ ਕੋਈ ਵੀ ਜੀ ਦਿੱਲੀ ਮੋਰਚੇ ਦੇ ਵਿੱਚ ਨਹੀਂ ਜਾਂਦਾ, ਪਿੰਡ ਉਹਦਾ ਬਾਈਕਾਟ ਜਿਹੜਾ ਉਹ ਕਰ ਦਊਗਾ। ਹਾਲਾਂਕਿ ਇਸ ਫੈਸਲੇ ਦੀ ਥੋੜੀ ਆਲੋਚਨਾ ਵੀ ਹੋ ਰਹੀ ਹੈ, ਪਰ ਆਪਣਾ ਸਤਿਕਾਰ ਜਾਂ ਕਮਿਟਮੈਂਟ ਜਿਹੜੀ ਉਹ ਜਤਾਉਣ ਦੇ ਤਰੀਕੇ ਨੇ। ਤਲਵੰਡੀ ਸਾਬੋ ਇਲਾਕੇ ਦੇ 2 ਹਲਵਾਈ ਨੇ ਜੀ, ਇਹ ਸੀਜ਼ਨ ਹੁੰਦਾ ਵਿਆਹਾਂ ਦਾ, ਪਰ ਉਹ ਦੋਨੋਂ ਆਪਣਾ ਕੰਮ ਛੱਡ ਕੇ ਸਾਲ ਦੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਪੈਸੇ ਕਮਾਉਣੇ ਹੁੰਦੇ, ਉਹ ਦਿੱਲੀ ਦੇ ਮੋਰਚੇ ਦੇ ਵਿੱਚ ਪੱਕੇ ਚਲੇ ਗਏ ਤੇ ਉੱਥੇ ਲੰਗਰ ਤਿਆਰ ਕਰ ਰਹੇ ਆ। ਉਹ ਕਹਿੰਦੇ ਆ ਕਿ ਪੈਸੇ ਤਾਂ ਫਿਰ ਜਿਹੜਾ ਉਹ ਕਮਾਈ ਜਾਵਾਂਗੇ ਜੇ ਪੰਜਾਬ ਜਿਹੜਾ ਉਹ ਜਿਉਂਦਾ ਰਿਹਾ। ਇਹ ਇਸ ਤਰੀਕੇ ਦੀ ਕਮਿਟਮੈਂਟ ਜਿਹੜੀ ਆ ਉਹ ਪੰਜਾਬ ਦੇ ਹਰ ਪਿੰਡ ਦੇ ਵਿੱਚ ਜਾਗਰੂਕਤਾ ਜਿਹੜੀ ਦੀ ਉਹ ਇੰਨੀ ਤੇਜ਼ੀ ਦੇ ਨਾਲ ਫੈਲ ਸਕਦੀ ਹੈ
ਕੁਝ ਦਿਨਾਂ ਦੇ ਵਿੱਚ ਜਿਹੜੀ ਉਹ ਫੈਲ ਸਕਦੀ ਹੈ ਕਿ ਉਹ ਕਿਸਾਨੀ ਕਿੱਤੇ ਨਾਲ ਜੁੜੇ ਲੋਕ ਜਾਣਦੇ ਆ ਉਲਟਾਵਾਂ ਹਲ ਹੁੰਦਾ ਇੱਕ। ਉਹ ਉਲਟਾਵਾਂ ਹਲ ਇਹ ਹੁੰਦਾ ਕਿ ਉਹ ਵਾਹ ਕੇ ਜਿਹੜੀ ਮਿੱਟੀ ਆ ਉਹਨੂੰ ਬਿਲਕੁਲ ਪੁੱਠੀ ਕਰੀ ਜਾਂਦਾ, ਥੱਲਿਓਂ ਜਿਹੜੀ ਉਹ ਨਵੀਂ ਮਿੱਟੀ ਨਿਕਲ ਆਉਂਦੀ। ਇਉਂ ਲੱਗਦਾ ਕਿ ਜਿਵੇਂ ਪੰਜਾਬ ਦੇ ਵਿੱਚ ਪਲਟਾਵਾਂ ਹਲ ਜਿਹੜਾ ਜੀ ਉਹ ਚੱਲ ਗਿਆ ਹੋਵੇ ਤੇ ਬਹੁਤੀਆਂ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਉਹ ਹੇਠ ਦੱਬੀਆਂ ਗਈਆਂ ਹੋਣ ਤੇ ਉਹ ਪੁਰਾਤਨ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਉੱਪਰ ਆ ਗਈਆਂ। ਬਿਲਕੁਲ ਜੀ, ਕੁਝ ਸਾਲਾਂ ਬਾਅਦ ਵਰਤਾਰੇ ਇਹ ਵਰਤਦੇ ਆ ਤੇ ਵਰਤ ਰਹੇ ਆ, ਪਰ ਤੁਸੀਂ ਉਹਨਾਂ ਦੀ ਸੋਚ ਦੇਖੋ, ਜੇ ਧਰਤੀ ਰਹੀ ਤੇ ਅਸੀਂ ਰਹਾਂਗੇ, ਜੇ ਸਾਡੀਆਂ ਜ਼ਮੀਨਾਂ ਰਹੀਆਂ ਤੇ ਅਸੀਂ ਰਹਾਂਗੇ, ਅਸੀਂ ਸਭ ਕੁਝ ਕਰ ਸਕਦੇ ਹਾਂ। ਤੇ ਅੱਗੇ ਗੱਲ ਕਰਦੇ ਹਾਂ ਠੰਡੀਆਂ ਰਾਤਾਂ ਦੀ, ਕਿ ਰਾਤਾਂ ਬਹੁਤ ਠੰਡੀਆਂ, ਕੋਹਰਾ ਵੀ ਪੈ ਰਿਹਾ ਹੋਊਗਾ, ਪਰ ਕਿਸਾਨਾਂ ਨੂੰ ਕੋਈ ਪਰਵਾਹ ਨਹੀਂ। ਦੇਖੋ ਜੀ, ਕੋਹਰਾ ਪੈਣਾ ਸ਼ੁਰੂ ਹੋ ਗਿਆ, ਐਤਕੀ ਠੰਡ ਥੋੜੀ ਛੇਤੀ ਆ ਗਈ ਤੇ ਧੁੰਦਾਂ ਵੀ ਜਿਹੜੀਆਂ ਉਹ ਪੈਣ ਲੱਗ ਗਈਆਂ। ਦਿੱਲੀ ਦੇ ਸਿੰਘੂ ਬਾਰਡਰ ਦੇ ਉੱਤੇ, ਟਿੱਕਰੀ ਬਾਰਡਰ ਦੇ ਉੱਤੇ 14 ਦਿਨਾਂ ਤੋਂ ਲਗਾਤਾਰ ਧਰਨਾ ਦਿੰਦੇ ਆ ਰਹੇ ਕਿਸਾਨ ਜਿਹੜੇ ਨੇ ਉਹਨਾਂ ਦੇ ਹੌਸਲੇ ਇਸ ਠੰਡ ਦੀ ਵਜ੍ਹਾ ਕਰਕੇ ਕਿਤੇ ਵੀ ਭੋਰਾ ਵੀ ਡਗਮਗਾਉਂਦੇ ਨਜ਼ਰ ਨਹੀਂ ਆਉਂਦੇ ਜੀ। ਔਰ ਆਉਣ ਵਾਲਾ ਜੀ ਅਗਲੇ 3 ਦਿਨਾਂ ਦੇ ਵਿੱਚ, ਪਰ ਕਿਸਾਨ ਇਹ ਕਹਿੰਦੇ ਆ ਕਿ ਪੋਹ ਦੀਆਂ ਰਾਤਾਂ ਨੂੰ ਅਸੀਂ ਕਣਕਾਂ ਨੂੰ ਪਾਣੀ ਲਾਉਂਦੇ ਆ, ਉਦੋਂ ਸਾਨੂੰ ਠੰਡ ਨਹੀਂ ਲੱਗਦੀ। ਇੱਥੇ ਸਾਨੂੰ ਟਰਾਲੀਆਂ ਦੇ ਵਿੱਚ ਪਿਆਂ ਨੂੰ ਜਿਹੜੀ ਉਹ ਠੰਡ ਕੀ ਲੱਗਣੀ ਹੈ। 55 ਸਾਲਾ ਇੱਕ ਕਿਸਾਨ ਜਿਹੜਾ ਜੀ ਉਹ ਕਹਿੰਦਾ ਕਿ ਕਣਕਾਂ ਰਾਤ ਨੂੰ ਹੀ ਸਿੰਜੀਦੀਆਂ ਨੇ। ਦਿੱਲੀ ਦੀ ਠੰਡ ਦਾ ਕੋਈ ਡਰ ਨਹੀਂ ਹੈ, ਕਿਉਂਕਿ ਦਿੱਲੀ ਵਿੱਚ ਤਾਂ ਉਹ ਕਹਿੰਦੇ ਕਿ ਪੋਲਿਊਸ਼ਨ ਕਰਕੇ, ਬਾਕੀ ਕਾਰਨਾਂ ਕਰਕੇ ਪੰਜਾਬ ਵਰਗੀ ਠੰਡ ਅਜੇ ਪੈਣ ਹੀ ਨਹੀਂ ਲੱਗੀ। ਪੰਜਾਬ 'ਚ ਠੰਡ ਕਿਉਂਕਿ ਜ਼ਿਆਦਾ ਪੈਂਦੀ ਹੈ। ਇੱਥੇ ਥੋੜਾ ਜਿਹਾ ਇਹ ਵੀ ਬਚਾਅ ਹੈ ਕਿ ਬਹੁਤ ਵੱਡੀ ਗਿਣਤੀ 'ਚ ਲੋਕ ਨੇੜੇ ਜਿਹੜੇ ਬੈਠੇ ਨੇ, ਇਕੱਠੇ ਨੇ। ਕਿਸਾਨ ਇਹ ਵੀ ਕਹਿੰਦੇ ਕਿ ਦਿੱਲੀ ਦੇ ਵਿੱਚ ਦਸੰਬਰ ਦੇ ਅਖੀਰ 'ਚ, ਜਨਵਰੀ ਦੇ ਸ਼ੁਰੂ ਦੇ ਵਿੱਚ ਜ਼ਿਆਦਾ ਠੰਡ ਪੈਂਦੀ ਹੈ। ਉਹ ਕਹਿੰਦੇ ਉਦੋਂ ਤੱਕ ਵੀ ਬੈਠਣਾ ਪਿਆ ਸਾਡੀ ਸਿਹਤ ਦੇ ਉੱਤੇ ਤਾਂ ਵੀ ਕੋਈ ਅਸਰ ਨਹੀਂ। ਇਹ ਵੀ ਜਿਹੜਾ ਜੀ ਕਿਹਾ ਕਿ ਸਿਆਸੀ ਧਿਰਾਂ ਦੇ ਅਹੁਦੇਦਾਰ ਜਿਹੜੇ ਆ ਉਹ ਬਿਆਨ ਦਾਗ ਰਹੇ ਆ ਕਿ ਬਜ਼ੁਰਗ ਤੇ ਬੱਚਿਆਂ ਨੂੰ ਠੰਡ ਵਿੱਚ ਰਾਤਾਂ ਲੰਘਾਉਣੀਆਂ ਪੈ ਰਹੀਆਂ ਨੇ। ਕਿਸਾਨ ਕਹਿੰਦੇ ਕਿ ਇਹ ਬਿਆਨ ਨਾ ਦਿਓ ਸਾਡੇ ਵਾਸਤੇ ਕਿ ਅਸੀਂ ਠੰਡਾਂ ਦੇ ਵਿੱਚ ਜਿਹੜਾ ਉਹ ਬੈਠੇ ਆ, ਬਲਕਿ ਬਿਨਾਂ ਠੰਡ ਦੀ ਪਰਵਾਹ ਕੀਤਿਆਂ ਇੱਥੇ ਜਿਹੜਾ ਉਹ ਬੈਠੇ ਰਹਾਂਗੇ। ਦਸੰਬਰ ਦੇ ਵਿੱਚ ਜਿਹੜਾ ਪੰਜਾਬ ਦਾ ਤਾਪਮਾਨ ਦਿੱਲੀ ਦੇ ਮੁਕਾਬਲੇ ਜ਼ਿਆਦਾ ਹੁੰਦਾ। ਜਲੰਧਰ ਦਾ, ਆਦਮਪੁਰ ਜਾਂ ਅੰਮ੍ਰਿਤਸਰ ਦੇ ਵਿੱਚ ਕਾਫੀ ਠੰਡ ਜਿਹੜੀ ਉਹ ਪੈਂਦੀ ਆ। ਰਾਤਾਂ ਨੂੰ ਕਣਕਾਂ ਨੂੰ ਪਾਣੀ ਦੇਣ ਵਾਲੇ ਕਿਸਾਨ ਜਿਹੜੇ ਆ ਉਹ ਦਿੱਲੀ ਦੀ ਠੰਡ ਨੂੰ ਟਿੱਚ ਜਾਣਦੇ ਆ। ਕਿਸਾਨ ਜਿਹੜਾ ਜੀ ਉਹ ਕਹਿੰਦਾ ਕਿ ਚਾਹੇ ਹੁਣ ਪੰਜਾਬ ਦੇ ਨੌਜਵਾਨ ਖੇਤੀਬਾੜੀ ਦੇ ਵਿੱਚ ਘੱਟ ਦਿਲਚਸਪੀ ਲੈਂਦੇ ਆ, ਪਰ ਫਿਰ ਵੀ ਉਹਨਾਂ ਦੇ ਸਰੀਰ ਮਜ਼ਬੂਤ ਨੇ। ਕੋਠੀਆਂ ਦਾ ਨਿੱਘ ਮਾਣਨ ਵਾਲੇ ਭ੍ਰਿਸ਼ਟ ਤਰੀਕਿਆਂ ਤੋਂ ਅੰਨੀ ਕੀਤੀ ਕਮਾਈ ਜਿਹੜੀ ਦੀ ਉਹ ਇਕੱਠੀ ਕਰਕੇ ਸਹੂਲਤਾਂ ਦੇ ਵਿੱਚ ਰਹਿੰਦੇ ਆਗੂ ਜਿਹੜੇ ਨੇ ਉਹਨਾਂ ਨੂੰ ਜ਼ਮੀਨੀ ਹਕੀਕਤਾਂ ਦਾ ਸ਼ਾਇਦ ਪਤਾ ਹੀ ਨਹੀਂ ਹੈ। ਔਰ ਉਹ ਵੀ ਕਹਿੰਦੇ ਨੇ ਕਿ ਦਿੱਲੀ ਵਿੱਚ ਤਾਂ ਦਿਨ ਵੇਲੇ ਹੁਣ ਵੀ ਮੁੜਕਾ ਆਉਂਦਾ, ਟਰਾਲੀਆਂ ਦੇ ਵਿੱਚ ਰਾਤਾਂ ਗੁਜ਼ਾਰਨ ਦਾ ਆਪਣਾ ਹੀ ਆਨੰਦ ਹੈ। ਉਹ ਇਹਨੂੰ ਆਨੰਦ ਦੇ ਰੂਪ ਦੇ ਵਿੱਚ ਜਿਹੜਾ ਦੀ ਉਹ ਲੈ ਰਹੇ। ਉਹ ਇਹ ਵੀ ਕਹਿੰਦੇ ਆ ਕਿ ਜਿੰਨੇ ਦਿਨ ਅਸੀਂ ਇੱਥੇ ਕੱਟ ਕੇ ਜਾਣੇ ਆ, ਸਾਡੀ ਜ਼ਿੰਦਗੀ ਦੇ ਹਮੇਸ਼ਾ ਯਾਦ ਰਹਿਣ ਵਾਲੇ ਦਿਨ ਜਿਹੜੇ ਆ ਉਹ ਇਹੀ ਹੋਣੇ ਆ। ਜਦੋਂ ਇਸ ਤਰ੍ਹਾਂ ਦੀ ਜਿਹੜੀ ਜੀ ਉਹ ਕਮਿਟਮੈਂਟ ਹੋਵੇ ਤੇ ਫਿਰ ਜਿਹੜਾ ਦੀ ਉਹ ਕਿਸੇ ਦੇ ਕਹੇ ਦੇ ਉੱਤੇ ਉੱਠ ਕੇ ਆਉਣ ਵਾਲੇ ਲੋਕ ਤਾਂ ਨਹੀਂ ਨਾ ਹੈਗੇ ਕਿ ਠੰਡ ਹੋ ਗਈ ਇਸ ਕਰਕੇ ਤੁਸੀਂ ਹੁਣ ਚਲੇ ਜਾਓ। ਜਿਹੜੀ ਅਪੀਲ ਪਿਛਲੇ ਦਿਨੀ ਭਾਰਤ ਦੇ ਖੇਤੀ ਮੰਤਰੀ ਜਿਹੜੇ ਤੋਮਰ ਸਾਹਿਬ ਨੇ ਉਹਨਾਂ ਨੇ ਕੀਤੀ ਸੀਗੀ ਕਿ ਕਿਸਾਨ ਜਿਹੜੇ ਨੇ, ਬਜ਼ੁਰਗ, ਬੱਚੇ ਤੇ ਔਰਤਾਂ ਜਿਹੜੀਆਂ ਦੀ ਉਹ ਚਲੇ ਜਾਣ। ਸਗੋਂ ਉਸ ਦਿਨ ਦਾ ਇਹ ਹੋਇਆ ਕਿ ਗਿਣਤੀ ਜਿਹੜੀ ਆ ਇੰਨੀ ਵੱਧ ਗਈ ਆ ਉੱਥੇ ਕਿ ਤਕਰੀਬਨ 4-5 ਦਿਨ ਪਹਿਲਾਂ ਜਿਹੜਾ ਸੀ ਉਹ 14 ਕਿਲੋਮੀਟਰ ਵਾਲਾ ਸੀ ਸਿੰਘੂ ਬਾਰਡਰ, ਅੱਜ 20 ਕਿਲੋਮੀਟਰ ਤੋਂ ਟੱਪ ਗਿਆ ਹੋਇਆ। ਔਰ ਜਿਹੜੀ ਸਟੇਜ ਆ ਲੱਗੀ ਹੋਈ ਉੱਥੇ ਉਹ ਹੁਣ ਬਹੁਤ ਵੱਡੀ ਕਰਨੀ ਪਈ ਆ, ਕਿਉਂਕਿ ਉੱਥੇ ਵਾਰੀ ਨਹੀਂ ਵੱਜਦੀ। ਜਿਹੜੇ ਨਾਮਵਰ ਲੋਕ ਨੇ ਉਹਨਾਂ ਦੀ, ਜਾਣੀਆਂ ਪਛਾਣੀਆਂ ਸ਼ਖਸੀਅਤਾਂ, ਹਰ ਬੰਦਾ ਇਹ ਸੋਚਦਾ ਕਿ ਜੇ ਮੈਂ ਉੱਥੇ ਜਾ ਕੇ ਹਾਜ਼ਰੀ ਨਾ ਲਵਾਈ ਤੇ ਜਿਹੜਾ ਜੀ ਕੁਛ ਨਾ ਕੁਛ ਮਿਸ ਹੋਊਗਾ। ਉਦਣ ਦੀ ਇਹ ਗਿਣਤੀ ਜਿਹੜੀ ਉਹ ਜ਼ਿਆਦਾ ਵਧਣ ਲੱਗੀ ਹੈ ਖਿੱਚ ਕੇ। ਜਿਸ ਦਿਨ ਦਾ ਇਹ ਕਿਹਾ ਕਿ ਉਹ ਜਿਹੜੇ ਬਜ਼ੁਰਗ ਨੇ ਉਹ ਇੱਥੋਂ ਚਲੇ ਜਾਣ ਦੀ। ਸਵੇਰੇ ਤੜਕੇ 3 ਵਜੇ ਉੱਠ ਕੇ ਇਹ ਜਿਹੜੇ ਬਜ਼ੁਰਗ ਨੇ ਉਹਨਾਂ 'ਚ ਵੱਡੀ ਗਿਣਤੀ ਉਹ ਚਾਹ ਤਿਆਰ ਕਰਨੀ ਸ਼ੁਰੂ ਕਰ ਦਿੰਦੇ ਨੇ। ਦੇਸੀ ਗੀਜ਼ਰ ਲਾ ਲਏ ਜੀ ਉੱਥੇ, ਜਿਹੜੇ ਪਾਥੀਆਂ ਵਾਲੇ, ਪਾਥੀ ਗੀਜ਼ਰ ਵੀ ਕਹਿੰਦੇ ਆ ਕੁਛ ਏਰੀਏ ਦੇ ਵਿੱਚ। ਇਹ ਭਗਤਾ ਭਾਈਕਾ ਦੇ ਏਰੀਏ ਦੇ ਵਿੱਚ ਬਹੁਤ ਬਣਦੇ ਆ। ਉਹਦੇ ਵਿੱਚ ਇੱਕ ਪਾਥੀ ਜਿਹੜੀ ਉਹ ਪਾਈ ਤੇ 2-3 ਜਾਣੇ ਜਿਹੜੇ ਉਹ ਨਹਾ ਲੈਂਦੇ ਆ। ਤਕਰੀਬਨ 5 ਵਜੇ ਜਿਹੜਾ ਜੀ ਅਜੇ ਹਨੇਰਾ ਹੁੰਦਾ ਪੂਰਾ, ਉਸ ਟਾਈਮ ਆਵਾਜ਼ਾਂ ਜਿਹੜੀਆਂ ਉਹ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ, ਚਾਹ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ। ਤੋਂ ਇਹ ਜਿਹੜੇ ਨੇ ਉਹਨਾਂ ਦੇ ਹੌਸਲੇ ਦੇ ਵਿੱਚ, ਉਹਨਾਂ ਦੀ ਦ੍ਰਿੜਤਾ ਦੇ ਵਿੱਚ ਕਿਤੇ ਕੋਈ ਕਮੀ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਠੰਡ ਜਿਹੜੀ ਉਹ ਡਰਾ ਨਹੀਂ ਸਕੀ। ਜੀ ਬਿਲਕੁਲ ਬਿਲਕੁਲ, ਸਲੂਟ ਹੈ ਜੀ ਇਹਨਾਂ ਨੂੰ।
ਅੱਗੇ ਮਹਾਰਾਸ਼ਟਰ ਦੇ ਸਿੱਖਾਂ ਦੀ ਜੇ ਗੱਲ ਕਰੀਏ, ਉਹ ਵੀ ਕਿਸਾਨਾਂ ਦੇ ਹੱਕ ਵਿੱਚ ਨਿਕਲੇ। ਦੇਖੋ, ਇੱਥੇ ਬੇਸ਼ੱਕ ਇਹ ਪ੍ਰਚਾਰਿਆ ਜਿਹੜਾ ਜਾ ਰਿਹਾ ਕਿ ਇਹ ਪਤਾ ਨਹੀਂ ਇੱਕ ਖਿੱਤੇ ਦਾ ਜਿਹੜਾ ਅੰਦੋਲਨ ਹੈ। ਜੇ ਬੈਂਗਲੁਰੂ ਦੇ ਵਿੱਚ ਦੇਖੋ ਤਾਂ ਬੈਂਗਲੁਰੂ ਦੇ ਵਿੱਚ ਏਡੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਖੇਤੀ ਕਾਨੂੰਨਾਂ ਦੇ ਖਿਲਾਫ ਨਿਕਲ ਕੇ ਸਾਹਮਣੇ ਆਏ ਕਿ ਚੁਫੇਰੇ ਜਾਮ ਜਿਹੜਾ ਸੀ ਉਹ ਲੱਗ ਗਿਆ। ਕਿਤੇ ਕਿਸੇ ਨੇ ਹੋ ਸਕਦਾ ਕਿ ਨਾ ਇਹ ਖਬਰਾਂ ਕਵਰ ਜਿਹੜੀਆਂ ਉਹ ਕੀਤੀਆਂ ਹੋਣ ਕਿ ਉੱਤਰਾਖੰਡ, ਝਾਰਖੰਡ, ਤ੍ਰਿਪੁਰਾ, ਪੱਛਮੀ ਬੰਗਾਲ ਦਾ ਪੂਰਾ ਜਿਹੜਾ ਏਰੀਆ, ਮੱਧ ਪ੍ਰਦੇਸ਼, ਸਾਰੇ ਜਗ੍ਹਾ ਦੇ ਵਿੱਚ ਲੋਕ ਜਿਹੜੇ ਆ ਉਹ ਸੜਕਾਂ ਦੇ ਉੱਤੇ ਨਿਕਲੇ ਹੋਏ ਆ। ਅੰਦੋਲਨ ਜਿਹੜਾ ਇੱਕ ਖਿੱਤੇ ਤੋਂ ਸ਼ੁਰੂ ਜ਼ਰੂਰ ਹੋਇਆ ਸੀਗਾ, ਪਰ ਅੱਜ ਇਹਨੇ ਲਗਭਗ ਸਮੁੱਚੇ ਮੁਲਕ ਨੂੰ ਜਿਹੜਾ ਵੀ ਉਹ ਆਪਣੇ ਦਾਇਰੇ ਦੇ ਵਿੱਚ ਜਿਹੜਾ ਉਹ ਲੈ ਲਿਆ। ਜਿਹੜੇ ਕਿਸਾਨ ਸੰਘਰਸ਼ ਨੂੰ ਮਹਾਰਾਸ਼ਟਰ ਦੇ ਵਿੱਚ ਵੀ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਜੀ। ਨਵੀਂ ਮੁੰਬਈ ਦੇ ਵਿੱਚ ਸਿੱਖ ਭਾਈਚਾਰੇ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਵੱਡੀ ਗਿਣਤੀ ਦੇ ਵਿੱਚ ਮੁੰਬਈ ਤੇ ਨਵੀਂ ਮੁੰਬਈ ਦੇ ਜਿਹੜੇ ਸਿੱਖ ਭਾਈਚਾਰਾ ਉਹਨਾਂ ਨੇ ਸੜਕਾਂ ਦੇ ਉੱਤੇ ਆ ਕੇ ਰੋਸ ਮੁਜ਼ਾਹਰੇ ਜਿਹੜੇ ਉਹ ਕੀਤੇ। ਨਵੀਂ ਮੁੰਬਈ ਦੇ ਪਨਵੇਲ ਗੁਰਦੁਆਰੇ ਤੋਂ ਮਰੀਨ ਡਰਾਈਵ ਤੱਕ ਵੱਡਾ ਮਾਰਚ ਨਿਕਲਿਆ, ਮੋਟਰਸਾਈਕਲ ਰੈਲੀ ਕੱਢੀ ਗਈ ਔਰ ਇਹਨਾਂ ਨੇ ਮਰੀਨ ਡਰਾਈਵ ਦੇ ਉੱਤੇ ਮਨੁੱਖੀ ਚੇਨ ਬਣਾ ਕੇ ਹੱਥਾਂ ਦੇ ਵਿੱਚ ਜਿਹੜੇ ਪੋਸਟਰ ਫੜੇ ਹੋਏ ਸੀ। ਜਿਹੜਾ ਕਿਸਾਨੀ ਘੋਲ ਆ ਉਹਦੇ ਨਾਲ ਇੱਕ ਜੁੱਟਤਾ ਜਿਹੜੀ ਦੀ ਉਹ ਪ੍ਰਗਟਾਈ। ਇਹਨਾਂ ਲੋਕਾਂ ਨੂੰ ਜਦੋਂ ਪੁਲਿਸ ਨੇ ਰੋਕਣ ਦੀ ਇੱਥੇ ਕੋਸ਼ਿਸ਼ ਕੀਤੀ ਤਾਂ ਉੱਥੇ ਸੜਕ ਦੇ ਉੱਤੇ ਜਿਹੜਾ ਜੀ ਉਹ ਧਰਨਾ ਇਹਨਾਂ ਨੇ ਲਾਤਾ। ਔਰ ਇਹ ਜਿੰਨੇ ਰੋਸ ਮੁਜ਼ਾਹਰੇ ਹੋ ਰਹੇ ਨੇ, ਚਾਹੇ ਇੱਥੋਂ ਦੀ ਪੰਜਾਬ ਦੀ ਗੱਲ ਤਾਂ ਮੈਂ ਬਹੁਤ ਵਾਰੀ ਜਿਹੜੀ ਸਾਂਝੀ ਕੀਤੀ ਹੈ, ਪਰ ਦੂਜੇ ਸੂਬਿਆਂ ਦੇ ਵਿੱਚ ਵੀ ਉੱਥੇ ਇਹ ਵੇਖਾ ਵੇਖੀ ਹੈ ਜੀ। ਕਿਉਂਕਿ ਪੰਜਾਬ ਦੇ ਵਿੱਚੋਂ ਇਹ ਖਬਰਾਂ ਤਾਂ ਬਾਹਰ ਗਈਆਂ ਨਾ ਕਿ ਔਰਤਾਂ ਜਿਹੜੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ। ਚਾਹੇ 2 ਮਹੀਨੇ ਪੰਜਾਬ ਦੇ ਵਿੱਚ ਜਿਹੜੇ ਇੱਥੇ ਧਰਨੇ ਹੁੰਦੇ ਰਹੇ ਉਹਦੇ ਵਿੱਚ ਹੈ, ਚਾਹੇ ਅੱਜ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਜਾ ਕੇ ਕਿਸਾਨ ਬੈਠੇ ਉੱਥੇ ਆ। ਬਾਕੀ ਸੂਬਿਆਂ ਦੇ ਵਿੱਚ ਵੀ ਔਰਤਾਂ ਜਿਹੜੀਆਂ ਨੇ ਉਹ ਬਰਾਬਰ ਦੀਆਂ ਨਿਕਲ ਰਹੀਆਂ ਨੇ ਇਹਨਾਂ ਰੋਸ ਮੁਜ਼ਾਹਰਿਆਂ ਦੇ ਵਿੱਚ। ਜਿਹੜੀ ਮਹਾਰਾਸ਼ਟਰ ਦੇ ਵਿੱਚ ਇਹ ਰੈਲੀਆਂ ਹੋਈਆਂ ਉਹਦੇ ਵਿੱਚ ਵੀ ਲਗਭਗ ਅੱਧੀਆਂ ਜਿਹੜੀਆਂ ਦੀ ਉਹ ਔਰਤਾਂ ਸੀ ਔਰ ਉਹਨਾਂ ਨੇ ਆਪਣੇ ਹੱਥਾਂ 'ਚ ਜਿਹੜੀਆਂ ਤਖਤੀਆਂ ਫੜੀਆਂ ਹੋਈਆਂ ਸੀ ਕਿ ਅਸੀਂ ਕਿਸਾਨ ਅੱਤਵਾਦੀ ਨਹੀਂ ਔਰ ਅੰਨਦਾਤਾ ਦੇ ਸ਼ੁਕਰਗੁਜ਼ਾਰ। ਅਜਿਹੀਆਂ ਤਖਤੀਆਂ ਜਿਹੜੀਆਂ ਉਹ ਫੜ ਕੇ ਇਹਨਾਂ ਨੇ ਨਵੀਂ ਮੁੰਬਈ ਤੇ ਮੁੰਬਈ ਦੇ ਵਿੱਚ ਜਿਹੜਾ ਸੀਗਾ ਉਹ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਸੜਕਾਂ ਦੇ ਉੱਤੇ ਆ ਕੇ ਰੋਸ ਮੁਜ਼ਾਹਰੇ ਜਿਹੜੇ ਸੀ ਉਹ ਕੀਤੇ। ਇਹ ਠੀਕ ਹੈ ਕਿ ਫਿਲਮ ਇੰਡਸਟਰੀ ਦੇ ਕੁਝ ਲੋਕ ਜਿਹੜੇ ਆ ਉਹ ਇਸ ਮਾਮਲੇ ਦੇ ਉੱਤੇ ਬੋਲੇ ਆ, ਪਰ ਭੋਰਾ ਗੱਲ ਦੇ ਉੱਤੇ ਟਵੀਟ ਕਰਨ ਵਾਲੇ ਜਿਹੜੇ ਜੀ ਉਹ ਲੋਕ ਇਹ ਵੀ ਦੱਸਣ ਵਾਲੇ ਕਿ ਅੱਜ ਖੰਘ ਹੋ ਗਈ, ਅੱਜ ਜ਼ੁਕਾਮ ਹੋ ਗਿਆ, ਉਹ ਅਜੇ ਵੀ ਮੂੰਹ ਦੇ ਵਿੱਚ ਜਿਹੜੀਆਂ ਦੀ ਉਹ ਘੁੰਗੜੀਆਂ ਪਾਈ ਬੈਠੇ ਆ। ਪਤਾ ਨਹੀਂ ਉਹ ਕਿਸ ਚੀਜ਼ ਨੂੰ ਉਡੀਕ ਰਹੇ ਆ ਕਿ ਕਦੋਂ ਜਿਹੜਾ ਉਹਨਾਂ ਨੇ ਬੋਲਣਾ, ਜਾਂ ਡਰ ਅਜੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਜੀ ਉਹ ਵਸਿਆ ਹੋਇਆ ਕਿ ਉਹਨਾਂ ਦੇ ਉੱਤੇ ਕੋਈ ਸਰਕਾਰ ਜਿਹੜੀ ਉਹ ਸਖਤੀ ਨਾ ਕਰ ਦੇਵੇ। ਜੀ ਜੀ ਬਿਲਕੁਲ ਹੈ ਇਸ ਤਰ੍ਹਾਂ ਦੇ ਲੋਕ। ਤੇ ਅੱਗੇ ਗੱਲ ਕਰਦੇ ਹਾਂ ਭਾਸ਼ਾ ਵਿਭਾਗ ਦੀ। ਮ੍ਰਿਤਕ ਬੰਦੇ ਨੂੰ ਸ਼੍ਰੋਮਣੀ ਪੁਰਸਕਾਰ ਦੇ ਕੇ ਫਸੇ। ਦੇਖੋ, ਭਾਸ਼ਾ ਵਿਭਾਗ ਜਿਹੜੀ ਆ ਉਹ ਇੱਥੇ ਦਿਓ ਕੱਦ ਬਿਲਡਿੰਗ ਜ਼ਰੂਰ ਹੈਗੀ ਆ ਪਟਿਆਲੇ ਦੇ ਵਿੱਚ, ਸ਼ੇਰਾਂ ਵਾਲਾ ਗੇਟ ਏਰੀਆ ਪੈਂਦਾ ਉੱਥੇ। ਹੌਲੀ ਕਰਕੇ ਜਿਹੜੀ ਇਹ ਬਿਲਡਿੰਗ ਆ ਉਹ ਭੁਰਦੀ ਤੁਰੀ ਜਾ ਰਹੀ ਆ, ਪੁਰਾਣੀ ਹੁੰਦੀ ਜਾ ਰਹੀ ਆ। ਤੇ ਉੱਥੇ ਜਿਹੜੀਆਂ ਅਸਾਮੀਆਂ ਪਹਿਲਾਂ ਹੁੰਦੀਆਂ ਸੀਗੀਆਂ, ਕਿਸੇ ਟਾਈਮ ਲੇਖਕਾਂ ਦਾ ਇਹ ਸਭ ਤੋਂ ਫੇਵਰੇਟ ਪਲੇਸ ਹੁੰਦਾ ਸੀ। ਉੱਥੇ ਜਾਣਾ, ਉੱਥੇ ਬੈਠਣਾ, ਰੌਣਕਾਂ ਲੱਗੀਆਂ ਰਹਿੰਦੀਆਂ ਸੀ। ਜਿਉਂ-ਜਿਉਂ ਅਸਾਮੀਆਂ ਰਿਟਾਇਰ ਹੁੰਦੇ ਗਏ ਜਿਹੜੇ ਜੀ, ਤਿਉਂ ਅੱਗੇ ਉਹਨਾਂ ਨਵੇਂ ਅਹੁਦੇਦਾਰ ਜਿਹੜੇ ਜੀ ਉਹ ਰੱਖੇ ਨਹੀਂ ਗਏ। ਏਦਾਂ ਤੁਸੀਂ ਦੇਖੋ ਖੋਰਾ ਕਿਵੇਂ ਭਾਸ਼ਾ ਨੂੰ ਲਾਇਆ। ਅੱਜ ਜਿੱਥੇ ਕਿਸੇ ਟਾਈਮ 30 ਹੁੰਦੇ ਸੀਗੇ ਕੰਮ ਕਰਨ ਵਾਲੇ, ਅੱਜ 3 ਵੀ ਨਹੀਂ ਉੱਥੇ ਰਹੇ। ਅਗਲੇ ਕੁਝ ਸਮੇਂ ਦੇ ਦੌਰਾਨ ਇਹ ਵੀ ਰਿਟਾਇਰ ਹੋ ਜਾਣੇ ਆ ਤੇ ਨਵੀਂ ਜਿਹੜੀ ਜੀ ਉਹ ਭਰਤੀ ਕਰਨੀ ਨਹੀਂ ਸਰਕਾਰ ਨੇ, ਤੇ ਭਾਸ਼ਾ ਵਿਭਾਗ ਜਿਹੜਾ ਜੀ ਉਹ ਬੰਦ ਹੋ ਜਾਊਗਾ। ਤੇ ਤੁਸੀਂ ਦੇਖ ਲੈਣਾ ਜੀ, ਗੱਲ ਅੱਜ ਯਾਦ ਰੱਖਣਾ, ਅਗਲੇ 1-2 ਸਾਲਾਂ ਦੇ ਵਿੱਚ ਸਾਰੇ ਰਿਟਾਇਰ ਹੋ ਜਾਣੇ, 3 ਜਿਹੜੇ ਉਹ ਰਹਿ ਗਏ। ਹੁਣ ਭਾਸ਼ਾ ਵਿਭਾਗ ਦੇ ਉੱਤੇ ਬੰਦੇ ਬੈਠੇ ਕਿਹੋ ਜਿਹੇ ਨੇ ਜਾਂ ਉਹ ਕਿੰਨੇ ਕੁ ਚਿੰਤਤ ਨੇ, ਕਿਉਂਕਿ ਇਹ ਤਾਂ ਦੱਸਣ ਦੀ ਲੋੜ ਨਹੀਂ ਕਿ ਭਾਸ਼ਾ ਵਿਭਾਗ ਦਾ ਕੰਮ ਕੀ ਹੈ। ਜਦੋਂ ਭਾਸ਼ਾ ਲਫ਼ਜ਼ ਨਾਲ ਆ ਗਿਆ, ਭਾਸ਼ਾ ਪੰਜਾਬੀ ਬੋਲੀ ਜਿਹੜੀ ਉਹਦੇ ਉੱਤੇ ਉਹਨੇ ਕੰਮ ਕਰਨਾ। ਇਹ ਪਿਛਲੇ ਦਿਨਾਂ ਤੋਂ ਇਸ ਗੱਲ ਨੂੰ ਲੈ ਕੇ ਸਾਹਿਤਕ ਤੇ ਬੁੱਧੀਜੀਵੀ ਹਲਕਿਆਂ ਦੇ ਵਿੱਚ ਹੈਰਾਨੀ ਪਾਈ ਜਾ ਰਹੀ ਹੈ ਕਿ ਇੰਨੀ ਦਿਨੀ ਐਡਾ ਵੱਡਾ ਕਿਸਾਨ ਅੰਦੋਲਨ ਚੱਲ ਰਿਹਾ, ਉਹਦੇ ਦੌਰਾਨ ਜਿਹੜਾ ਸੂਬਾ ਸਰਕਾਰ ਦੇ ਵੱਲੋਂ ਸ਼੍ਰੋਮਣੀ ਪੁਰਸਕਾਰਾਂ ਦਾ ਐਲਾਨ ਕਿਉਂ ਕੀਤਾ ਗਿਆ।
ਦੂਜੇ ਪਾਸੇ ਜਿਹੜਾ ਜੀ ਇੱਕ ਮ੍ਰਿਤਕ ਵਿਅਕਤੀ ਦੇ ਨਾਂ ਦੇ ਉੱਤੇ ਸ਼੍ਰੋਮਣੀ ਪੁਰਸਕਾਰ ਦੇਣ ਦਾ ਐਲਾਨ ਸਾਹਿਤਕ ਹਲਕਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਹੋਇਆ। ਹੈਰਾਨੀ ਵਾਲੀ ਗੱਲ ਇਹ ਆ ਕਿ ਇਹ ਵਿਅਕਤੀ ਦੀ ਮੌਤ ਨੂੰ 7-8 ਸਾਲ ਹੋ ਚੁੱਕੇ ਹੋਏ ਆ। ਇਹਦੇ ਬਾਵਜੂਦ ਭਾਸ਼ਾ ਵਿਭਾਗ ਦੇ ਰਿਕਾਰਡ ਦੇ ਵਿੱਚ ਇਹ ਵਿਅਕਤੀ ਜਿਉਂਦਾ ਤੁਰਿਆ ਆ ਰਿਹਾ ਜੀ, ਔਰ ਇਹਨੂੰ ਸ਼੍ਰੋਮਣੀ ਪੁਰਸਕਾਰ ਦੇ ਨਾਲ ਜਿਹੜਾ ਉਹ ਨਵਾਜਣ ਦਾ ਫੈਸਲਾ ਪਿਛਲੇ ਦਿਨੀ ਰਾਜ ਸਲਾਹਕਾਰ ਬੋਰਡ ਦੀ ਮੀਟਿੰਗ ਦੇ ਵਿੱਚ ਲਿਆ ਗਿਆ। ਢਾਡੀ ਇਹ ਬਲਵੀਰ ਸਿੰਘ ਬੀਲਾ ਆ ਜਿਹਦੀ 2012 ਦੇ ਵਿੱਚ ਕੈਂਸਰ ਦੇ ਨਾਲ ਮੌਤ ਹੋ ਗਈ ਸੀ, ਔਰ ਰਾਜ ਸਲਾਹਕਾਰ ਬੋਰਡ ਨੇ ਉਹਨੂੰ 2019 ਦੇ ਵਾਸਤੇ ਸ਼੍ਰੋਮਣੀ ਢਾਡੀ ਕਵੀਸ਼ਰ ਪੁਰਸਕਾਰ ਦੇਣ ਦਾ ਫੈਸਲਾ ਕੀਤਾ। ਜਿਹੜਾ ਇਹ ਢਾਡੀ ਬਲਵੀਰ ਸਿੰਘ ਬੀਲਾ ਸੀਗਾ ਜੀ, ਉਹਦਾ ਜਿਹੜਾ ਪੁੱਤਰ ਆ ਉਹ ਇਹ ਕਹਿੰਦਾ ਕਿ ਉਹਨੂੰ ਇਸ ਪੁਰਸਕਾਰ ਬਾਰੇ ਅਖਬਾਰ 'ਚ ਪਤਾ ਲੱਗਿਆ। ਉਹਨੇ ਇਹ ਵੀ ਕਿਹਾ ਕਿ ਉਹਦੀ ਕੋਸ਼ਿਸ਼ ਹੈ ਕਿ ਉਹ ਆਪਣੇ ਪਿਤਾ ਦਾ ਪੁਰਸਕਾਰ ਆਪਣੀ ਮਾਂ ਦੇ ਨਾਂ ਕਰਵਾਉਣ ਦੀ ਵਾਸਤੇ ਕੋਸ਼ਿਸ਼ ਜਿਹੜੀ ਦੀ ਉਹ ਕਰੂਗੇ। ਭਾਸ਼ਾ ਵਿਭਾਗ ਦੀ ਜਿਹੜੀ ਡਾਇਰੈਕਟਰ ਹੈ ਕਰਮਜੀਤ ਕੌਰ, ਉਹ ਇਹ ਕਹਿੰਦੇ ਆ ਕਿ ਇਹਦੇ ਸੰਬੰਧੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਗੀ, ਇਹਦੀ ਉਹ ਜਾਂਚ ਕਰਵਾਉਣਗੇ। ਕਿਸ ਚੀਜ਼ ਦੀ ਜਾਂਚ ਕਰਵਾਉਣਗੇ ਜੀ? ਵੀ ਇਹ ਕਿਉਂ ਦਿੱਤੇ ਗਏ ਕਿਸਾਨੀ ਅੰਦੋਲਨ ਦੇ ਦੌਰਾਨ, ਜਾਂ ਜਿਹੜਾ ਜਿਹਦੀ 2012 ਦੇ ਵਿੱਚ ਮੌਤ ਹੋ ਗਈ ਬਲਵੀਰ ਸਿੰਘ ਬੀਲਾ, ਉਹਦੀ ਅਣਗਹਿਲੀ ਇੰਨੀ ਕਿਉਂ ਜਿਹੜੀ ਦੀ ਉਹ ਕੀਤੀ ਗਈ। ਇਹਦੇ ਸੰਬੰਧੀ ਕੁਝ ਜਿਹੜੇ ਚਿੰਤਕ ਨੇ ਉਹਨਾਂ ਨੇ ਸ਼੍ਰੋਮਣੀ ਪੁਰਸਕਾਰ ਦੇਣ ਦੇ ਫੈਸਲਿਆਂ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਜਿਹੜੇ ਦੀ ਉਹ ਲਾਏ ਸੀ ਕਿ ਸੂਬੇ ਦੀ ਘੂਕ ਸੁੱਤੀ ਤੇ ਸਰਕਾਰ ਦੇ ਫੈਸਲੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹ ਮਰੇ ਹੋਏ ਨੂੰ ਜਿਹੜਾ ਮਰੇ ਹੋਏ ਨੇ ਉਹਨੂੰ ਜਿਉਂਦੇ ਲੱਗਦੇ ਆ ਤੇ ਜਿਉਂਦਿਆਂ ਨੂੰ ਉਹ ਮਰਿਆ ਜਿਹੜਾ ਦੀ ਉਹ ਸਮਝ ਲਿਆ ਜਾਂਦਾ। ਇਹ ਕਿਹਾ ਕਿ ਇਹ ਘੜੀ ਦੇ ਵਿੱਚ ਹੀ ਜਿਹੜਾ ਇੱਕ ਮ੍ਰਿਤਕ ਆ ਉਹਨੂੰ ਜਿਉਂਦਾ ਮੰਨਦਿਆਂ ਉਹਦੇ ਨਾਂ ਦੇ ਉੱਤੇ ਲੱਖਾਂ ਰੁਪਈਏ ਦਾ ਇਨਾਮ ਜਿਹੜਾ ਸੀ ਉਹਨੂੰ ਦੇ ਕੇ ਨਵਾਜਣ ਦੀ ਕੋਸ਼ਿਸ਼ ਜਿਹੜੀ ਸੀ ਉਹ ਕੀਤੀ ਗਈ। ਪਰ ਇਹ ਸਵਾਲ ਜ਼ਰੂਰ ਜਿਹੜਾ ਵੀ ਉਹ ਚੱਲ ਰਿਹਾ ਕਿ ਇਹ ਏਡੀ ਕਾਹਲੀ ਕਿਹੜੀ ਸੀਗੀ। ਇਹ ਕਈ ਸਾਲਾਂ ਦੇ ਰੁਕੇ ਪਏ ਸੀਗੇ ਪੁਰਸਕਾਰ। ਸਰਕਾਰ ਬਹਾਨਾ ਲਾਉਂਦੀ ਸੀ ਕਿ ਪੈਸੇ ਹੈ ਨਹੀਂ ਉਹਦੇ ਕੋਲੇ, ਪਹਿਲਾਂ ਹਰ ਵਰੇ ਪੁਰਸਕਾਰ ਦਿੱਤੇ ਜਾਂਦੇ ਹੁੰਦੇ ਸੀ। ਇਹ ਕਈ ਸਾਲਾਂ ਦੇ ਪੁਰਸਕਾਰ ਜਿਹੜੇ ਆ ਜੀ ਉਹ ਐਲਾਨੇ ਆ। ਜਦੋਂ ਖੇਤੀ ਸੰਘਰਸ਼ ਜਿਹੜਾ ਜੀ ਉਹ ਚੱਲ ਰਿਹਾ ਉਹਦੇ ਵਿੱਚ ਹੀ ਇਹ ਕਿਉਂ ਐਲਾਨੇ? ਸਵਾਲ ਤਾਂ ਵੱਡਾ ਜਿਹੜਾ ਜੀ ਉਹ ਹੈਗਾ। ਬਹੁਤ ਕੰਮ ਨਿਬੇੜ ਰਹੀ ਆ ਸਰਕਾਰ। ਜੇ ਸਰਕਾਰ ਦੇ ਕੰਮ ਕਰੀਏ ਤਾਂ ਉੱਥੇ ਦੇਖੋ ਬੱਚਾ ਪੰਜਾਬ ਦਾ ਝੋਕਿਆ ਗਿਆ ਆ ਸੰਘਰਸ਼ ਦੇ ਵਿੱਚ, ਤਾਂ ਪਿੱਛੋਂ ਦੇਖੋ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਨੂੰ ਲੈ ਕੇ ਸਰਕਾਰ ਫਿਰ ਘਿਰੀ ਹੋਈ ਹੈ। ਬਿਲਕੁਲ ਜੀ, ਦੇਖੋ ਜਿਹੜੇ ਇਹ ਸ਼ਰਾਬ ਵੇਚਣ ਵਾਲੇ ਨੇ, ਪੈਸੇ ਕਮਾਉਣ ਵਾਲੇ ਨੇ, ਉਹ ਤਾਂ ਆਪਣਾ ਕੰਮ ਜਿਹੜਾ ਜੀ ਉਹ ਕਰੀ ਜਾ ਰਹੇ ਨੇ। ਇਹ ਲੋਕ ਤਾਂ ਉਹ ਨੇ ਜਦੋਂ ਮਹਾਮਾਰੀ ਆਈ ਹੈ ਤਾਂ ਉਦੋਂ ਨਹੀਂ ਰੁਕੇ। ਮਹਾਮਾਰੀ ਦੇ ਵਿੱਚ ਲੋਕਾਂ ਨੂੰ ਆਪਣੀ ਜਦੋਂ ਜਾਨ ਮਾਲ ਦਾ ਫਿਕਰ ਪਿਆ ਹੋਇਆ ਸੀ, ਇਹ ਨਹੀਂ ਸੀ ਪਤਾ ਜਿਉਣਾ ਕਿ ਮਰਨਾ। ਕਰਫਿਊ ਲੱਗਿਆ ਹੋਇਆ, ਕਿਸੇ ਨੂੰ ਬਾਹਰ ਨਹੀਂ ਸੀ ਨਿਕਲ ਦਿੱਤਾ ਜਾ ਰਿਹਾ। ਕਰੋੜਾਂ ਰੁਪਈਏ ਦੀ ਨਜਾਇਜ਼ ਸ਼ਰਾਬ ਦੀ ਸਮਗਲਿੰਗ ਉਹਨਾਂ ਦਿਨਾਂ ਦੇ ਦੌਰਾਨ ਜਿਹੜੀ ਸੀ ਉਹ ਹੋਈ। ਔਰ ਜਦੋਂ ਫੈਕਟਰੀਆਂ ਫੜੀਆਂ ਗਈਆਂ, ਇੱਥੇ ਸ਼ੰਭੂ ਬਾਰਡਰ ਨੇੜਿਓਂ ਫੜੀ ਗਈ ਸੀ, ਉਹਦੇ 'ਚ ਇੱਥੋਂ ਦੇ MLA ਦਾ ਨਾਮ ਸਿੱਧਾ ਬੋਲਿਆ। ਫਿਰ ਇੱਕ ਫੈਕਟਰੀ ਖੰਨੇ ਤੋਂ ਫੜੀ ਗਈ, ਉਹਦੇ ਵਿੱਚ ਇੱਕ MLA ਦਾ ਨਾਮ ਸਿੱਧਾ ਬੋਲਿਆ, ਦੋਨੋਂ ਕਾਂਗਰਸੀ MLA। ਫਿਰ ਹੁੰਦੀ ਕਹਾਣੀ ਜਿਹੜੀ ਸੀ, ਕੁਝ ਨਹੀਂ ਇਹਦੇ 'ਚ ਕੀਤਾ ਗਿਆ, ਕੁਛ ਵੀ ਨਹੀਂ ਕੀਤਾ ਗਿਆ। ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਗਈ ਵੀ ਕੋਈ ਨਹੀਂ ਜੀ, ਮਾਮਲਾ ਦਰਜ ਜਿਹੜਾ ਉਹ ਕਰ ਲਿਆ। ਤੋਂ ਉਸ ਤੋਂ ਬਾਅਦ ਜਿਹੜਾ ਜੀ ਇਹ ਹੋਇਆ ਕਿ ਤਰਨਤਾਰਨ ਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਸੀ ਉਹਦੇ ਨਾਲ ਮੌਤਾਂ ਹੋ ਗਈਆਂ। ਸਰਕਾਰ ਨੇ ਉਹ ਪਰਿਵਾਰਾਂ ਦੇ ਮੂੰਹਾਂ ਦੇ ਵਿੱਚ ਰਾਸ਼ੀ ਦੇਤੀ ਤੇ ਉਹਨਾਂ ਨੂੰ ਚੁੱਪ ਕਰਾਤਾ। ਨਾਮ ਉੱਥੇ ਵੀ MLA ਦਾ, ਕਾਂਗਰਸੀ MLA ਦਾ ਬੋਲਿਆ ਕਿ ਉਹਦੀ ਅਗਵਾਈ ਦੇ ਵਿੱਚ ਇਹ ਸਾਰਾ ਕੁਝ ਚੱਲਦਾ। ਅੱਜ ਵੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕੁਝ ਬੰਦੇ ਫੜੇ ਗਏ ਨਜਾਇਜ਼ ਸ਼ਰਾਬ ਦੇ ਮਾਮਲੇ ਦੇ ਵਿੱਚ, ਉਹਨਾਂ ਦੀ ਬਹੁਤ ਨੇੜਤਾ ਪੱਟੀ ਤੋਂ ਜਿਹੜੇ ਕਾਂਗਰਸੀ MLA ਆ ਉਹਦੇ ਨਾਲ। ਹੁਣ ਇੱਕ ਫੈਕਟਰੀ ਹੋਰ ਫੜੀ ਗਈ ਇੱਥੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਹੀ, ਰਾਜਪੁਰਾ, ਉਹਦੇ ਵਿੱਚ ਵੀ ਨਾਮ ਜਿਹੜਾ ਜੀ ਉਹ MLA ਦਾ ਬੋਲ ਰਿਹਾ ਸਿੱਧਾ। ਉੱਥੇ ਕੀਤਾ ਕੀ ਗਿਆ ਕਿ ਜਿਹੜਾ ਰਾਜਪੁਰੇ ਦਾ SHO ਆ ਉਹਨੂੰ ਮੁਅੱਤਲ ਕਰਤਾ। ਭਲਾ ਜਿਹੜਾ ਇੱਕ SHO ਆ ਉਹ ਕੋਈ ਸ਼ਰਾਬ ਦੀ ਫੈਕਟਰੀ ਆਪਣੇ ਤੌਰ ਦੇ ਉੱਤੇ ਚਲਾ ਸਕਦਾ ਇਕੱਲਾ? ਕਿਸੇ ਵੀ ਹਾਲਤ 'ਚ ਨਹੀਂ ਚਲਾ ਸਕਦਾ। ਉਹ ਮਹਿਜ਼ ਉਹਨੂੰ ਜਿਹੜਾ ਸਸਪੈਂਡ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੁਲਿਸ ਨੇ ਉਹਦੇ ਉੱਤੇ ਕਾਰਵਾਈ ਜਿਹੜੀ ਦੀ ਉਹ ਕਰ ਦਿੱਤੀ ਹੈ। ਜਿਹੜੇ ਬੰਦਿਆਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ, ਦੁਪੇਸ਼ ਗਰੋਵਰ ਹੈ ਰਾਜਪੁਰੇ ਦਾ ਰਹਿਣ ਵਾਲਾ ਤੇ ਕਾਰਜ ਸਿੰਘ ਸ਼ਮਸਪੁਰ ਦਾ ਰਹਿਣ ਵਾਲਾ, ਇਹਨਾਂ ਦੋਨਾਂ ਦੀ ਜਿਹੜੀ ਦੀ ਉਹ MLA ਦੇ ਨਾਲ ਨੇੜਤਾ ਕਿਸੇ ਤੋਂ ਲੁਕੀ ਛਿਪੀ ਜਿਹੜੀ ਉਹ ਨਹੀਂ ਹੈ, ਸਭ ਨੂੰ ਜਿਹੜਾ ਦੀ ਉਹ ਪਤਾ। ਇਹਦੇ ਸੰਬੰਧੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਕੱਲ ਇਹ ਮਾਮਲਾ ਚੁੱਕਿਆ ਕਿ ਦੱਸਿਆ ਜਾਵੇ ਤੁਹਾਡੇ ਕੋਲ ਜਿਹੜੀ ਤੁਸੀਂ 4 ਹਫ਼ਤਿਆਂ ਦੇ ਵਿੱਚ
ਨਸ਼ੇ ਬੰਦ ਕਰਨ ਦੀ ਗੱਲ ਕਰਦੇ ਸੀ। ਮੁੱਖ ਮੰਤਰੀ ਹੋਰਾਂ ਦਾ ਆਪਣਾ ਜਿਹੜਾ ਸ਼ਹਿਰ ਹੈ ਉਹ ਡਿਸਟ੍ਰਿਕਟ ਦੇ ਵਿੱਚ ਹੀ ਸ਼ਰਾਬ ਦੀਆਂ ਇਹ ਤਾਂ ਫੜੀਆਂ ਜਾ ਰਹੀਆਂ ਫੈਕਟਰੀਆਂ ਨੇ। ਔਰ ਜਿਹੜੀ ਇਹ ਹੁਣ ਫੜੀ ਗਈ ਹੈ ਰਾਜਪੁਰੇ, ਉੱਥੇ ਮਹਿਜ਼ ਬੋਟਲਿੰਗ ਕੀਤੀ ਜਾਂਦੀ ਸੀਗੀ ਔਰ ਦੇਸੀ ਸ਼ਰਾਬ ਬਣਦੀ ਸੀ। ਜਿਹੜੀ ਕਰਦੇ ਕਿ ਟੈਂਕਰਾਂ ਦੇ ਵਿੱਚ ਜਿਹੜਾ ਜੀ ਉਹ ਲਿਆ ਕੇ ਆਉਂਦੀ ਕਿੱਥੋਂ ਆ, ਜਿਹੜੀ ਉਹ ਟੈਂਕਰਾਂ ਦੇ ਵਿੱਚ ਇਹ ਨਕਲੀ ਬਣਾਈ ਜਾਂਦੀ ਆ ਜਿਹੜੀਆਂ ਡਿਸਟਿਲਰੀਆਂ ਨੇ ਉੱਥੋਂ ਦੂਜੇ ਜਗ੍ਹਾ ਦੇ ਉੱਤੇ ਲਿਜਾ ਕੇ ਉੱਥੋਂ ਭਰ ਕੇ ਬੋਟਲ। ਔਰ ਇਹ ਕਿਹਾ ਜਾਂਦਾ ਕਿ ਵਿਆਹਾਂ ਦੇ ਵਿੱਚ ਜ਼ਿਆਦਾ ਜਿਹੜੀ ਇਹਦੀ ਖਪਤ ਹੁੰਦੀ ਸੀਗੀ। ਔਰ ਇਹ ਜਿਹੜੀ ਇਹ ਹੁਣ ਫੜੀ ਗਈ ਹੈ ਤੇ ਇੱਕ ਵਾਰੀ ਫਿਰ ਜਿਹੜਾ ਜੀ ਉਹ ਕਾਂਗਰਸੀ MLA ਦਾ ਨਾਮ ਉਹਦੇ ਵਿੱਚ ਬੋਲਦਾ। ਅੰਨ੍ਹੇਵਾਹ ਪਤਾ ਹੀ ਨਹੀਂ ਕਿ ਕਿੰਨੀ ਕੁ ਕਮਾਈ ਇਹਨਾਂ ਲੋਕਾਂ ਨੇ ਕਰਨੀ ਹੈ, ਅਗਲੀਆਂ ਪੁਸ਼ਤਾਂ ਤੱਕ ਕਿੰਨੀਆਂ ਪੁਸ਼ਤਾਂ ਤੱਕ ਖਾਣਗੀਆਂ ਜਿੰਨਾ ਪੈਸਾ ਇਕੱਠਾ ਕਰਦੇ ਹੋਏ ਆ। ਪਰ ਸਮਾਂ ਹੈ ਅਜੇ ਵੀ ਉਹ ਮਰ ਨਹੀਂ ਰਹੀ, ਉਹਦੇ ਲਈ ਲੋਕ ਮਰਦੇ ਨੇ ਤੇ ਮਰ ਜਾਣ। ਬਿਲਕੁਲ ਜੀ, ਦੇਖੋ ਚੱਲ ਕੀ ਰਿਹਾ ਤੇ ਇਹ ਕਰ ਕੀ ਰਹੇ ਆ। ਤੇ ਅੱਗੇ ਮੇਘਾਲਿਆ ਦੇ ਸਿੱਖਾਂ ਦੀ ਜੇ ਗੱਲ ਕਰੀਏ, ਉਹਨਾਂ ਵੱਲੋਂ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ। ਉਹ ਜਿਹੜੇ ਮੇਘਾਲਿਆ ਦੇ ਵਿੱਚ ਸਿੱਖ ਭਾਈਚਾਰਾ ਰਹਿੰਦਾ, ਸ਼ਿਲੌਂਗ ਦੇ ਵਿੱਚ ਇਹ ਮਾਮਲਾ ਪਹਿਲਾਂ ਵੀ ਜਿਹੜਾ ਕੁਝ ਸਮਾਂ ਪਹਿਲਾਂ ਭਖਿਆ ਸੀਗਾ। ਸ਼ਿਲੌਂਗ ਦੇ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਇਹ ਮੇਘਾਲਿਆ ਦੀ ਜਿਹੜੀ ਰਾਜਧਾਨੀ ਆ ਉਹਦੇ ਵਿੱਚ ਜਿਹੜੇ ਖਾਸੀ ਸੰਗਠਨ ਨੇ ਉਹਨਾਂ ਤੋਂ ਗੰਭੀਰ ਖਤਰੇ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਇੱਥੇ ਸ਼ਿਲੌਂਗ ਦੇ ਵਿੱਚ ਰਹਿੰਦੇ ਸਿੱਖਾਂ ਨੇ ਪੰਜਾਬ ਦੇ ਵੱਖ-ਵੱਖ ਸੰਗਠਨਾਂ, ਪੰਜਾਬ ਸਰਕਾਰ ਨੂੰ ਅਪੀਲ ਕੀਤੀ ਆ ਕਿ ਉਹਨਾਂ ਦੀ ਸਾਰ ਲਈ ਜਾਵੇ, ਉਹਨਾਂ ਨੂੰ ਅਣਗੌਲਿਆ ਨਾ ਕੀਤਾ ਜਾਵੇ। ਖਾਸੀ ਆਦੀਵਾਸੀ ਜਿਹੜੇ ਨੇ ਉਹਨਾਂ ਦੇ ਵੱਲੋਂ ਸੂਬੇ ਦੇ ਵਿੱਚ ਇਨਰ ਲਾਈਨ ਪਰਮਿਟ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। ਇਹਦੇ ਲਾਗੂ ਹੋਣ ਦੇ ਨਾਲ ਸੂਬਾ ਜਿਹੜਾ ਉਹ ਹੋਰਨਾਂ ਰਾਜਾਂ ਦੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਊਗਾ ਜੇ ਉਹਨਾਂ ਦੇ ਕੋਲੇ ਮੇਘਾਲਿਆ ਸਰਕਾਰ ਦੇ ਵੱਲੋਂ ਜਾਰੀ ਪਰਮਿਟ ਨਹੀਂ ਹੋਊਗਾ। ਖਾਸੀ ਆਦੀਵਾਸੀ ਜਿਹੜੇ ਨੇ ਉਹਨਾਂ ਦੇ ਵੱਲੋਂ ਇਸ ਖੇਤਰ ਦੇ ਵਿੱਚ ਰਹਿ ਰਹੇ ਬੰਗਾਲੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ। ਸ਼ਿਲੌਂਗ ਦੇ ਬੰਗਾਲੀਆਂ ਨੇ ਪਿਛਲੇ ਦਿਨੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮਦਦ ਦੇ ਵਾਸਤੇ ਚਿੱਠੀ ਲਿਖੀ ਸੀ। ਇਹਦੇ ਦੌਰਾਨ ਜਿਹੜਾ ਖਾਸੀ ਸੰਗਠਨ ਨੇ ਉਹਨਾਂ ਨੇ ਸਿੱਖ ਭਾਈਚਾਰੇ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰਤਾ। ਕਨਫੈਡਰੇਸ਼ਨ ਆਫ ਮੇਘਾਲਿਆ ਸੋਸ਼ਲ ਆਰਗੇਨਾਈਜੇਸ਼ਨ ਜਿਹੜੀ ਕਿ 11 ਖਾਸੀ ਸੰਗਠਨਾਂ ਦੀ ਸਾਂਝੀ ਜਥੇਬੰਦੀ ਆ, ਉਹਨੇ ਜਿਹੜਾ ਸੀਗਾ ਹਰੀਜਨ ਕਲੋਨੀ ਨੂੰ ਕਿਤੇ ਹੋਰ ਤਬਦੀਲ ਕਰਨ ਬਾਰੇ ਸਿਫਾਰਿਸ਼ ਕਰਨ ਦੇ ਵਿੱਚ ਹੋ ਰਹੀ ਦੇਰੀ ਦੇ ਉੱਤੇ ਵੀ ਰੋਸ ਜਿਹੜਾ ਜੀ ਉਹ ਪ੍ਰਗਟ ਕੀਤਾ ਸੀ। ਸਿਫਾਰਿਸ਼ਾਂ ਲਈ ਸਰਕਾਰ ਵੱਲੋਂ ਇੱਕ ਉੱਚ ਪੱਧਰੀ ਕਮੇਟੀ ਜਿਹੜੀ ਜੀ ਉਹ ਬਣਾਈ ਗਈ ਸੀ। ਕੋਮਸੋ ਦੇ ਚੇਅਰਮੈਨ ਜਿਹੜੇ ਨੇ ਰਮਟਰਜੂਨ ਖਰਜਾਹਰਨ, ਉਹਨੇ ਇਹ ਮੰਗ ਕੀਤੀ ਹੈ ਜੀ ਕਿ ਕੁਝ ਵੀ ਫਿਰਕੂ ਨੀਗਾ, ਇਹ ਮੁੱਖ ਤੌਰ ਦੇ ਉੱਤੇ ਕਲੋਨੀ ਦੀ ਮੁੜ ਉਸਾਰੀ ਤੇ ਵਿਕਾਸ ਦੇ ਬਾਰੇ ਹੈ ਕਿਉਂਕਿ ਇਹ ਇਲਾਕੇ ਗੰਦੇ ਤੇ ਅਨਸੁਰੱਖਿਅਤ ਨੇ। ਹਰੀਜਨ ਕਲੋਨੀ ਦੇ ਵਿੱਚ ਦਲਿਤ ਸਿੱਖ ਭਾਈਚਾਰਾ ਰਹਿੰਦਾ, ਜਿਹਦੇ ਵਿੱਚ ਜਿਨ੍ਹਾਂ ਦੇ ਵੱਡ ਵਡੇਰੇ ਬ੍ਰਿਟਨ ਬਸਤੀਵਾਦੀ ਫੌਜਾਂ ਦੇ ਨਾਲ ਸਦੀ ਪਹਿਲਾਂ ਸ਼ਿਲੌਂਗ ਆਏ ਸੀਗੇ। ਇਹ ਸੰਗਠਨ ਦਾ ਚੇਅਰਮੈਨ ਜਿਹੜੇ ਜੀ ਉਹ ਇਹ ਕਹਿੰਦੇ ਆ ਕਿ ਰਿਹਾਇਸ਼ੀ ਇਲਾਕਾ ਗੈਰ ਕਾਨੂੰਨੀ ਹੈ। ਹਰੀਜਨ ਕਲੋਨੀ ਪੰਚਾਇਤ ਦੇ ਮੁਖੀ ਗੁਰਜੀਤ ਸਿੰਘ ਜਿਹੜੇ ਆ ਉਹ ਇਹ ਗੱਲ ਕਹਿੰਦੇ ਆ ਕਿ ਕੌਂਸੋ ਤੇ ਉੱਚ ਤਾਕਤੀ ਕਮੇਟੀ ਦਾ ਇੱਕੋ ਇੱਕ ਮੰਤਵ ਕਲੋਨੀ ਦੇ ਸਿੱਖਾਂ ਨੂੰ ਉਜਾੜਨਾ ਹੈ ਜਿਹੜੇ ਕਿ ਸ਼ਹਿਰ ਦੇ ਪ੍ਰਮੁੱਖ ਵਪਾਰਕ ਇਲਾਕੇ ਦੇ ਵਿੱਚ ਹੈ। ਇਹ ਜਗ੍ਹਾ ਮਹਿੰਗੀ ਹੈ। ਔਰ ਦੂਜੀ ਗੱਲ ਜਿਹੜੀਆਂ ਘੱਟ ਗਿਣਤੀਆਂ ਦੇ ਉੱਤੇ ਜਦੋਂ ਤੋਂ ਇਹ ਕੇਂਦਰ ਦੇ ਵਿੱਚ ਜਿਹੜੀ ਦੀ ਮੌਜੂਦਾ ਸਰਕਾਰ ਆਈ ਹੈ ਉਦੋਂ ਤੋਂ ਥਾਂ ਦੇ ਉੱਤੇ ਉਹਨਾਂ ਨੂੰ ਉਜਾੜਨ ਦੇ ਯਤਨ ਹੀ ਜਿਹੜੇ ਜੀ ਉਹ ਹੋ ਰਹੇ ਨੇ। ਉਹ ਚਾਹੇ ਤੁਸੀਂ ਗੁਜਰਾਤ ਦੇ ਵਿੱਚ ਜਿਹੜੀਆਂ ਜ਼ਮੀਨਾਂ ਵਸਾਈਆਂ ਜ਼ਿਮੀਂਦਾਰਾਂ ਨੇ ਜਾ ਕੇ ਸਿੱਖ ਭਾਈਚਾਰਾ ਉਹ ਹੋਣ, ਚਾਹੇ ਪੀਲੀਭੀਤ ਵਾਲੇ ਇਲਾਕੇ ਦੇ ਵਿੱਚ ਹੋਣ, ਚਾਹੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਜੀ ਉਹ ਹੋਣ, ਥਾਂ ਦੇ ਉੱਤੇ ਜਿਹੜਾ ਜੀ ਘੱਟ ਗਿਣਤੀਆਂ ਨੂੰ ਪਰੇਸ਼ਾਨ ਤੇ ਉਹਨਾਂ ਨੂੰ ਉਜਾੜਨ ਦੇ ਯਤਨ ਹੀ ਹੋ ਰਹੇ ਨੇ। ਔਰ ਸ਼ਿਲਾਂਗ ਦੇ ਵਿੱਚ ਕੁਝ ਸਮਾਂ ਪਹਿਲਾਂ ਜਦੋਂ ਇਹ ਵਿਵਾਦ ਭਖਿਆ ਸੀ ਉਦੋਂ ਪੰਜਾਬ ਤੋਂ ਕੁਝ ਮੰਤਰੀ ਉੱਥੇ ਜਾ ਕੇ ਵੀ ਆਏ ਸੀ, ਇਹ ਗੱਲ ਕਹੀ ਸੀ ਕਿ ਇਹ ਸਾਰਾ ਕੁਝ ਸਹੀ ਕਰ ਦਿੱਤਾ ਗਿਆ, ਹੁਣ ਕੁਝ ਨਹੀਂ ਹੈਗਾ। ਪਰ ਦੁਬਾਰਾ ਤੋਂ ਉੱਥੇ ਰਹਿੰਦੇ ਇਸ ਭਾਈਚਾਰੇ ਦੇ ਉੱਤੇ ਹਮਲੇ ਹੋ ਰਹੇ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਸੁਪਰੀਮ ਕੋਰਟ ਤੇ ਜਸਟਿਸ ਦੀ ਮਾਂ ਨਾਲ 2.5 ਕਰੋੜ ਦੀ ਠੱਗੀ ਵੱਜੀ ਹੈ। ਉਹਦੀ ਭਾਰਤ ਦੀ ਜਿਹੜੀ ਸੁਪਰੀਮ ਕੋਰਟ ਆ ਉਹਦੇ ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਜਿਹੜੀ ਮਾਂ ਹੈ ਉਹਦੇ ਜਿਹੜੀ ਪਰਿਵਾਰਕ ਜਾਇਦਾਦ ਦੇ ਕੇਅਰ ਟੇਕਰ ਦੇ ਵੱਲੋਂ ਕੋਈ 2.5 ਕਰੋੜ ਰੁਪਏ ਦੀ ਠੱਗੀ ਜਿਹੜੀ ਜੀ ਉਹ ਮਾਰੀ ਗਈ ਹੈ। ਪੁਲਿਸ ਦੇ ਅਨੁਸਾਰ ਇਹ ਜਿਹੜਾ ਵਿਅਕਤੀ ਆ ਤਪਸ ਘੋਸ਼, ਉਹਨੂੰ ਗ੍ਰਿਫਤਾਰ ਕੀਤਾ ਗਿਆ। ਨਾਗਪੁਰ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਜਿਹੜਾ ਜੀ ਇਹਦੀ ਪੜਤਾਲ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ ਬੋਬੜੇ ਪਰਿਵਾਰ ਸੀਡੌਨ ਲਾਨ ਦਾ ਮਾਲਕ ਹੈ। ਇਹ ਥਾਂ ਉਹਨਾਂ ਦੇ ਆਕਾਸ਼ਵਾਣੀ ਸਕੁਅਰ ਸਥਿਤ ਨਿਵਾਸ ਦੇ ਨਾਲ ਲੱਗਦੀ ਹੈ ਔਰ ਇਹ ਜਿਹੜੀ ਜਾਇਦਾਦ ਹੈ ਇਹਨੂੰ ਸਮਾਗਮਾਂ ਲਈ ਕਿਰਾਏ ਦੇ ਉੱਤੇ ਦਿੱਤਾ ਜਾਂਦਾ ਹੈ। ਚੀਫ ਜਸਟਿਸ ਦੀ ਜਿਹੜੀ ਮਾਂ ਹੈ ਮੁਕਤਾ ਬੋਬੜੇ, ਉਹ 90 ਸਾਲਾਂ ਤੋਂ ਉਹਦੀ ਵੱਧ ਉਮਰ ਹੈ, ਉਹ ਇਸ ਜਾਇਦਾਦ ਦੀ ਮਾਲਕਣ ਹੈ। ਪਰਿਵਾਰ ਦੇ ਵੱਲੋਂ ਜਿਹੜਾ ਇਹ ਵਿਅਕਤੀ ਤਪਸ ਘੋਸ਼ ਹੈ ਉਹਨੂੰ ਇਹਦਾ ਕੇਅਰ ਟੇਕਰ ਨਿਯੁਕਤ ਕੀਤਾ ਗਿਆ ਸੀਗਾ ਔਰ ਜਿਹੜਾ ਇਹ ਘੋਸ਼ ਹੈ ਉਹਨੇ ਇਹ ਜਾਇਦਾਦ ਦੀ ਪਿਛਲੇ 10 ਸਾਲਾਂ ਤੋਂ ਦੇਖਭਾਲ ਕਰ ਰਿਹਾ ਔਰ ਇਹਦੇ ਸਾਰੇ ਮਾਮਲਿਆਂ ਨੂੰ ਵੇਖਦਾ। ਉਹ ਇਹ ਦੱਸਿਆ ਗਿਆ ਕਿ ਮੁਕਤਾ ਬੋਬੜੇ ਦੀ ਵੱਡੀ ਉਮਰ ਤੇ ਮਾੜੀ ਸਿਹਤ ਦਾ ਫਾਇਦਾ ਲੈਂਦਿਆਂ ਇਹ ਘੋਸ਼ ਨੇ ਕਥਿਤ ਤੌਰ ਦੇ ਉੱਤੇ ਪੇਮੈਂਟ ਦੀਆਂ ਜਾਅਲੀ ਰਸੀਦਾਂ ਵਿਖਾ ਕੇ 2.5 ਕਰੋੜ ਰੁਪਏ ਦੀ ਠੱਗੀ ਮਾਰੀ। ਘੋਸ਼ ਤੇ ਉਹਦੀ ਪਤਨੀ ਨੇ ਇਸ ਥਾਂ ਦੇ ਉੱਤੇ ਹੁੰਦੇ ਵੱਖ-ਵੱਖ ਜਿਹੜੇ ਸਮਾਗਮ ਸੀ ਉਹਨਾਂ ਤੋਂ ਇਕੱਠੀ ਹੁੰਦੀ ਸਾਰੀ ਰਕਮ ਜਿਹੜੀ ਉਹ ਜਮ੍ਹਾਂ ਨਹੀਂ ਕਰਵਾਈ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਜਿਹੜੀ SIT ਸੀ ਉਹ ਬਣਾਈ ਗਈ। ਉਹਨੇ ਪਾਇਆ ਕਿ ਇਹਨੇ ਠੱਗੀ ਜਿਹੜੀ ਆ ਉਹ ਮਾਰੀ ਹੈ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿੱਥੇ ਚੀਫ ਜਸਟਿਸ ਦਾ ਜਿਹੜਾ ਪਰਿਵਾਰ ਹੈ ਉਹ ਠੱਗੀ ਤੋਂ ਸੁਰੱਖਿਅਤ ਨਹੀਂ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਥੇ ਆਮ ਬੰਦਾ ਜਿਹੜਾ ਜੀ ਉਹਦੇ ਕੀ ਹਾਲਾਤ ਹੋਣ। ਜੀ ਜੀ, ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਮਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।